ਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 18 ਤਰੀਕ ਆ, ਦਿਨ ਸੋਮਵਾਰ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 408272 ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4150900503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਤ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਦੇ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਟਾਕਟਨ ਨਗਰ ਕੀਰਤਨ ਦੇ ਉੱਤੇ ਸਾਰੀ ਸਾਡੀ ਟੀਮ ਨੂੰ ਮਿਲੇ। ਇਸੇ ਤਰ੍ਹਾਂ ਜਿਹੜਾ ਟਰੱਕ ਸ਼ੋਅ ਸੀ ਫ੍ਰਿਜ਼ਨੋ ਦੇ ਵਿੱਚ, ਉੱਥੇ ਵੀ ਜੀ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਸਹਿਯੋਗ ਦੇ ਲਈ। ਚੰਗੀਆਂ ਗੱਲਾਂ ਤੁਸੀਂ ਫੀਡਬੈਕ ਦਿੱਤੀ, ਸ਼ਾਬਾਸ਼ੀ ਦਿੱਤੀ, ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਬਾਕੀ ਜਿਹੜੇ ਕੋਈ ਦੂਰ ਦੁਰੇਡੇ ਸੀ ਜਿਹੜੇ ਮਿਸ ਕਰ ਗਏ ਆ, ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਦੇ ਉੱਤੇ ਜਾ ਕੇ ਉੱਥੇ ਦੀਆਂ ਤਸਵੀਰਾਂ, ਉੱਥੋਂ ਦੀ ਲਾਈਵ ਕਵਰੇਜ, ਵੀਡੀਓਜ਼, ਵੱਖ-ਵੱਖ ਲੋਕਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਆ ਉਹ ਤੁਸੀਂ ਉੱਥੇ ਜਾ ਕੇ ਦੇਖ ਸੁਣ ਸਕਦੇ ਹੋ। ਸੋ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਉਹ ਮਿਲਦੇ ਹੁੰਦੇ ਆ ਜਾਂ ਦੱਸਦੇ ਹੁੰਦੇ ਆ ਵੀ ਭਾਈ ਕਈ ਵਾਰੀ ਨਹੀਂ ਪਹੁੰਚ ਹੁੰਦਾ ਜਾਂ ਦੂਰ ਦਰਾਡੇ ਰਹਿੰਦੇ, ਉੱਥੇ ਨਹੀਂ ਜਾਇਆ ਜਾਂਦਾ। ਸੋ ਇਸ ਕਵਰੇਜ ਦੇ ਨਾਲ ਸਾਨੂੰ ਸੰਗਤਾਂ ਦੇ ਦਰਸ਼ਨ ਕਰਨ ਦੇ ਤੇ ਨਗਰ ਕੀਰਤਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਦੂਰੋਂ ਹੀ ਸ਼ਿਰਕਤ ਕਰਨ ਦਾ ਜਿਹੜਾ ਉਹ ਮੌਕਾ ਮਿਲ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਇੱਦਾਂ ਹੀ ਸਬੱਬੀ ਜਿਹੜੇ ਮੇਲੇ ਆ ਉਹ ਹੁੰਦੇ ਰਹਿਣ ਤੁਹਾਡੇ ਸਾਰਿਆਂ ਦੇ ਨਾਲ। ਜੀ, ਸੋ ਬਿਲਕੁਲ 5-5 6-6 ਘੰਟੇ ਦੀ ਦੋਨੋਂ ਕਵਰੇਜਸ, ਸਟਾਕਟਨ ਗੁਰੂ ਘਰ ਨਗਰ ਕੀਰਤਨ ਤੇ ਇਦਾਂ ਹੀ ਟਰੱਕ ਸ਼ੋਅ ਫ੍ਰਿਜ਼ਨੋ ਦੀ ਹੈਗੀ ਆ, YouTube ਤੇ ਵੀ ਆ ਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਚੈਨਲ ਦੇ ਉੱਤੇ ਵੀ ਆ। ਸੋ ਜਿਹੜੇ ਮਿਸ ਕਰ ਗਏ ਉਹ ਉੱਥੇ ਦੇਖ ਸਕਦੇ ਹੋ, ਜਾਂ ਜਿਹੜੇ ਗਏ ਹੋ ਵੀ ਸੀ, ਕਈ ਵਾਰੀ ਕੀ ਹੁੰਦਾ ਵੀ ਆਪਾਂ ਇੱਕ ਪਾਸੇ ਹੁੰਨੇ, ਦੂਸਰੇ ਪਾਸੇ ਪਤਾ ਨਹੀਂ ਹੁੰਦਾ ਵੀ ਕੀ ਹੋ ਰਿਹਾ, ਉਹ ਦੇਖ ਸਕਦੇ ਆ। ਇਹਦੇ ਬਾਰੇ ਡਿਟੇਲਡ ਆਪਾਂ ਰਿਪੋਰਟ ਜਿਹੜੀ ਸ਼ਾਮ ਨੂੰ ਸਾਡਾ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਸਾਂਝੀ ਕਰਾਂਗੇ। ਤੇ ਹੁਣ ਖਬਰਾਂ ਵੱਲ ਆਈਏ। ਰਾਜਕਰਮੀਰ ਸਿੰਘ ਜੀ, ਇੱਕ ਨਾਰਦਰਨ ਕੈਲੀਫੋਰਨੀਆ ਦਾ ਮੁੰਡਾ ਕਲੀਅਰ ਲੇਕ ਤੋਂ ਗਵਾਚ ਗਿਆ ਸੀ। 3 ਸਾਲਾਂ ਬਾਅਦ ਡਿਪਟੀਜ਼ ਨੇ, ਪੁਲਿਸ ਵਾਲਿਆਂ ਨੇ ਉਹਨੂੰ ਲੱਭਿਆ। ਇੱਕ ਯੂਟਾ ਦੇ ਵਿੱਚ ਗੈਸ ਸਟੇਸ਼ਨ ਦੇ ਬਾਹਰ ਉਹ ਕੰਬਦਾ ਹੋਇਆ ਬੈਠਾ ਸੀ। ਕਹਿੰਦੇ ਵੀ ਜਦੋਂ ਸ਼ੈਰਿਫਸ ਨੇ ਰਿਸਪੌਂਡ ਕੀਤਾ ਗੈਸ ਸਟੇਸ਼ਨ ਦੇ ਉੱਤੇ ਅਪ੍ਰੈਲ 9 ਨੂੰ, ਜਿਹੜਾ ਕਿ ਗ੍ਰੇਟਰ ਪਾਰਕ ਸਿਟੀ ਏਰੀਆ ਹੈਗਾ, ਕਿਸੇ ਕੰਸਰਨਡ ਕਮਿਊਨਿਟੀ ਮੈਂਬਰ ਨੇ ਉਹਨਾਂ ਨੂੰ ਰਿਪੋਰਟ ਕੀਤਾ ਸੀ ਵੀ ਇੱਕ ਬੰਦਾ ਉੱਥੇ ਜਿਹੜਾ ਸੁੱਤਾ ਪਿਆ ਹੈ ਤੇ ਉਹ ਲੱਗਦਾ ਠੰਡ ਦੇ ਨਾਲ ਕਾਫੀ ਕੰਬ ਰਿਹਾ ਹੈਗਾ ਹੈ। ਤੇ ਉਹ ਤੋਂ ਬਾਅਦ ਜਿਹੜੇ ਸ਼ੈਰਿਫ ਡਿਪਾਰਟਮੈਂਟ ਸੀ ਉਹਨਾਂ ਨੇ ਫੇਸਬੁੱਕ ਦੇ ਉੱਤੇ ਪੋਸਟ ਪਾਈ। ਤੇ ਇਹ ਜਿਹੜਾ ਏਰੀਆ ਆ, ਇਹ 40 ਮਿੰਟ ਦੀ ਡਰਾਈਵ ਹੈਗੀ ਆ ਸਾਲਟ ਲੇਕ ਸਿਟੀ, ਯੂਟਾ ਤੋਂ ਦੂਰ, ਜਿੱਥੇ ਗੈਸ ਸਟੇਸ਼ਨ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਸਰਚ ਕੀਤਾ, ਕਹਿੰਦੇ ਵੀ ਇਹ ਤਾਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਤੇ ਐਕਸਪਲੋਇਟਡ ਚਿਲਡਰਨ ਵੈਬਸਾਈਟ ਜਿਹੜਾ ਉਹਦੇ 'ਚ ਇਹਦਾ ਨਾਂ ਸ਼ੋ ਹੁੰਦਾ ਹੈਗਾ ਆ। ਤੇ ਉਸ ਦਾ ਨਾਮ ਕੋਨਰ ਜੈਕ ਓਸਵਲਡ ਕਰਕੇ ਦੱਸਿਆ ਗਿਆ ਆ।
ਹੁਣ ਉਹ 19 ਸਾਲਾਂ ਦਾ ਜਦੋਂ ਗਵਾਚਿਆ ਸੀ ਕਲੀਅਰ ਲੇਕ ਕੈਲੀਫੋਰਨੀਆ ਤੋਂ, ਉਹ 16 ਸਾਲਾਂ ਦਾ ਸੀ। ਸਤੰਬਰ 2019 ਦੇ ਵਿੱਚ ਉਹ ਗਵਾਚਿਆ ਸੀ ਤੇ ਸੈਕਰਾਮੈਂਟੋ ਤੋਂ ਲੈ ਕੇ ਜਿੱਥੇ ਉਹ ਲੱਭਿਆ 11.5 ਘੰਟੇ ਦੀ ਉਹ ਡਰਾਈਵ ਆਲਮੋਸਟ ਬਣਦੀ ਹੈਗੀ ਆ। ਪਰ ਉਹਦੀ ਮਾਂ ਜਿਹੜੀ ਮਾਂ ਵਾ ਉਹਨੂੰ ਕੰਟੈਕਟ ਕੀਤਾ ਗਿਆ ਸ਼ੈਰਿਫਸ ਵੱਲੋਂ। ਉਸਨੇ ਦੱਸਿਆ ਵੀ ਉਹਦੇ ਨੱਕ ਦੇ ਉੱਤੇ ਕਿੱਦਾਂ ਦਾ ਇੱਕ ਵਰਥ ਮਾਰਕ ਹੈਗਾ, ਉਹ ਐਗਜ਼ੈਕਟਲੀ ਸੇਮ ਲੱਗਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਉਸਦੇ ਸਟੈਪ ਡੈਡ ਤੇ ਉਹਦੀ ਜਿਹੜੀ ਮਦਰ ਸੀ ਉਹ ਦੋਨੋਂ ਹੀ ਜਾ ਕੇ ਉਸਨੂੰ ਲੈਣ ਗਏ ਤੇ ਉਹਨਾਂ ਨੇ ਉੱਥੋਂ ਜਿਹੜਾ ਆ ਉਸ ਆਪਣੇ ਮੁੰਡੇ ਨੂੰ 3 ਸਾਲਾਂ ਬਾਅਦ ਜਿਹੜਾ ਵਾਪਸ ਮਿਲਿਆ। ਫੈਮਿਲੀ ਦੇ ਨਾਲ ਜੁੜ ਗਿਆ। ਬਿਲਕੁਲ। ਇਸ ਮੁੰਡੇ ਦੇ ਗਵਾਚਣ ਤੋਂ ਬਾਅਦ ਦੇ ਵਿੱਚ ਜਿਹੜਾ ਔਸਵਲਟ, ਉਸਦੀ ਮਾਂ ਤੇ ਉਸਦਾ ਜਿਹੜਾ ਸਟੈਪ ਫਾਦਰ ਆ, ਉਹ ਆਈਡਾਹੋ ਫਾਲਸ, ਆਈਡਾਹੋ 'ਚ ਮੂਵ ਕਰ ਗਏ ਸੀਗੇ। ਤੇ ਕਹਿੰਦੇ ਵੀ ਰੋਂਦੇ ਰੋਂਦੇ ਭਾਵੁਕ ਹੋ ਕੇ ਫੋਨ ਦੇ ਉੱਤੇ ਜਦੋਂ ਕਾਲ ਕੀਤੀ, ਗੱਲਬਾਤ ਆਪਸ ਦੇ ਵਿੱਚ ਕੀਤੀ। ਸਪੀਕਰ ਤੇ ਕਹਿੰਦੇ ਆ ਵੀ ਪੁਲਿਸ ਵਾਲਿਆਂ ਨੇ, ਸ਼ੈਰਿਫ ਡਿਪਾਰਟਮੈਂਟ ਨੇ ਉਹਨਾਂ ਦੇ ਪਰਿਵਾਰ ਦੀ, ਉਹਦੀ ਮਾਂ ਦੀ ਜਿਹੜੀ ਉਹ ਗੱਲ ਕਰਾਈ। ਥੋੜਾ ਜਿਹਾ ਕਹਿੰਦੇ ਵੱਡਾ ਤਾਂ ਜ਼ਰੂਰ ਹੋਇਆ ਆ, ਪਰ ਉਹਦੀ ਮਾਂ ਰੋਂਦੇ ਹੋਏ ਕਹਿੰਦੀ ਵੀ ਮਾਈ ਸਵੀਟ ਹਾਰਟਸ ਅਲਾਈਵ, ਵੀ ਮੇਰੇ ਦਿਲ ਦਾ ਟੁਕੜਾ ਜਿਹੜਾ ਉਹ ਅਜੇ ਜਿੰਦਾ ਹੈਗਾ ਆ। ਤੇ ਉਹ ਕਹਿੰਦੇ ਵੀ ਰੋਂਦੀ ਹੋਈ ਕਹਿ ਰਹੇ ਸੀ ਵੀ ਪਲੀਜ਼ ਉਹਨੂੰ ਲੈ ਕੇ ਆਓ ਜਲਦੀ ਮੇਰੇ ਕੋਲ। ਸੋ ਕਹਿੰਦੇ ਵੀ ਹੁਣ ਇਸ ਟਾਈਮ ਉਸ ਨੂੰ ਜਿਹੜੀ ਸਹੂਲਤਾਂ ਚਾਹੀਦੀਆਂ ਹੁੰਦੀਆਂ ਇੱਕ ਗਵਾਚੇ ਬੱਚੇ ਦੀ ਭਾਲ ਤੋਂ ਬਾਅਦ ਦੇ ਵਿੱਚ, ਉਹ ਜਿਹੜੀਆਂ ਉਹ ਮਿਲੀਆਂ ਆ। ਅਜੇ ਇਹ ਨਹੀਂ ਜਾਣਕਾਰੀ, ਲੇਟੈਸਟ ਅਪਡੇਟ ਇਹ ਨਹੀਂ ਆਈ ਵੀ ਉਹ ਆਈਡਾਹੋ ਦੇ ਵਿੱਚ ਪਹੁੰਚ ਚੁੱਕਾ ਆ ਕਿ ਨਹੀਂ। ਸੋ ਇਹ ਹੁਣ ਸਵਾਲ ਜਿਹੜੇ ਹਰਜੋਤ ਸਿੰਘ ਜੀ ਵੱਡੇ ਇਹ ਆ ਵੀ ਇਹ ਗਿਆ, ਆਪੇ ਗਿਆ, ਕੋਈ ਲੈ ਕੇ ਗਿਆ, ਤੇ ਇੰਨੇ ਸਾਲਾਂ ਬਾਅਦ ਜਿਹੜਾ ਉਹ ਲੱਭਾ। ਘਰਦਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ, ਨਹੀਂ ਕੀਤੀ, ਪਰ ਇਹ ਆ ਵੀ ਚਲੋ ਮਿਲਾਪ ਜਿਹੜਾ ਹੈ ਉਹ ਹੋਣ ਜਾ ਰਿਹਾ, ਉਹ ਇੱਕ ਚੰਗੀ ਗੱਲ ਆ। ਇਹ ਹੁਣ ਜ਼ਰੂਰ ਇੱਕ ਵੱਡੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਜਿਹੜੇ ਆ ਉਹ ਚਾਹੀਦੇ ਨੇ। ਜੀ ਤੇ ਚਲੋ ਮਿਲਾਪ ਹੋ ਗਿਆ ਆ, ਇਹੀ ਇੱਕ ਬਹੁਤ ਖੁਸ਼ੀ ਵਾਲੀ ਜੀ। ਜਿਹੜੀ ਗੱਲ ਸੋ ਹੈਗੀ। ਦੇਖੋ ਗੁੱਡ ਸਿਟੀਜ਼ਨ ਵੀ ਜਿਹੜਾ ਉਹ ਵੀ ਵਧਾਈ ਦਾ ਪਾਤਰ ਆ, ਜਿਸਨੇ ਪੁਲਿਸ ਵਾਲਿਆਂ ਨੂੰ ਕਾਲ ਕਰਕੇ ਦੱਸਿਆ ਵੀ ਏਦਾਂ ਏਦਾਂ ਕਰਕੇ ਇੱਕ ਨੌਜਵਾਨ ਮੁੰਡਾ ਉਹ ਲੰਮਾ ਪਿਆ ਆ, ਕੰਬਦਾ ਹੈਗਾ। ਨਹੀਂ ਤਾਂ ਅਗਲੇ ਆਪਾਂ ਵੀ ਦੇਖਦੇ ਕਿੰਨੇ ਲੋਕ ਆ ਇੱਥੇ, ਕੋਈ ਬਿਮਾਰ ਪਿਆ ਹੁੰਦਾ, ਕੋਈ ਹੋਮਲੈਸ ਆ, ਕੋਈ ਕਿਤੇ, ਕੋਈ ਕੇਅਰ ਨਹੀਂ ਕਰਦਾ ਹੈਗਾ ਵੀ ਸਾਨੂੰ ਕੀ ਆਰਾਮ ਨਾਲ ਆਪ ਤੁਰੇ ਫਿਰੇ ਰਹੋ। ਸੋ ਉਹ ਵੀ ਬਹੁਤ ਵਧੀਆ ਕੰਮ ਜਿਸਨੇ ਗੁੱਡ ਸਿਟੀਜ਼ਨ ਦਾ ਕੰਮ ਕੀਤਾ ਵੀ ਜਿਹੜਾ ਪੁਲਿਸ ਵਾਲਿਆਂ ਨੂੰ ਕਾਲ ਕਰਕੇ ਦੱਸਿਆ ਵੀ ਚੈੱਕ ਕਰੋ ਕਿ ਕੀ ਪ੍ਰੋਬਲਮ ਹੈਗੀ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਿਟਸਬਰਗ ਦੇ ਵਿੱਚੋਂ ਇੱਕ ਏਅਰਬੀਐਨਬੀ ਹਾਊਸ ਪਾਰਟੀ ਜਿਹੜੀ ਉਹ ਚੱਲ ਰਹੀ ਸੀ, ਉੱਥੇ ਇੱਕ ਵਾਰੀ ਫੇਰ ਮਾਸ ਸ਼ੂਟਿੰਗ ਦੀ ਘਟਨਾ ਕਹਿੰਦੇ ਆ ਉਹ ਵਾਪਰੀ ਆ। ਹੁਣ ਕਹਿੰਦੇ ਵੀ ਇਸ ਮਾਸ ਸ਼ੂਟਿੰਗ ਦੇ ਵਿੱਚ 2 ਜਾਣਿਆਂ ਦੀ ਮੌਤ ਦੀ ਖਬਰ ਆ ਰਹੀ ਆ। 50 ਗੋਲੀਆਂ ਕਹਿੰਦੇ ਵੀ ਇਸ ਏਅਰਬੀਐਨਬੀ ਹਾਊਸ ਪਾਰਟੀ ਜਿਹੜੀ ਪਿਟਸਬਰਗ ਸੀ ਉੱਥੇ ਚੱਲੀਆਂ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਕਈ ਜਿਹੜੇ ਪਾਰਟੀ ਵਾਲੇ ਸੀ ਉਹਨਾਂ ਨੇ ਤਾਂ ਬਾਰੀਆਂ ਦੇ ਵਿੱਚੋਂ ਵੀ ਛਾਲਾਂ ਜਿਹੜੀਆਂ ਉਹ ਮਾਰ ਦਿੱਤੀਆਂ। 17 ਸਾਲਾਂ ਦੇ ਜਿਹੜੇ ਆ ਨੌਜਵਾਨ ਆ, ਉਹਨਾਂ ਦੀ ਮੌਤ ਹੋਈ ਆ, ਤੇ ਘੱਟੋ ਘੱਟ 8 ਜਾਣੇ ਹੋਰ ਨੇ ਜਿਨ੍ਹਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਲੱਗੀਆਂ ਹੈਗੀਆਂ ਆ। ਸੋ ਸ਼ੂਟਿੰਗ ਕਹਿੰਦੇ ਤਕਰੀਬਨ ਰਾਤ ਨੂੰ 12:30 ਵਜੇ ਹੋਈ ਆ। ਪਿਟਸਬਰਗ ਇਲਾਕੇ ਦਾ ਜਿਹੜਾ ਨਾਰਥ ਸਾਈਡ ਏਰੀਆ ਆ, ਉੱਥੇ ਇੱਕ ਏਅਰਬੀਐਨਬੀ ਜਿਹੜੀ ਰੈਂਟਲ ਪ੍ਰਾਪਰਟੀ ਆ, ਉੱਥੇ ਇਹ ਪਾਰਟੀ ਚੱਲ ਰਹੀ ਸੀ ਜਦ ਇਹ ਗੋਲੀਆਂ ਉੱਥੇ ਚੱਲੀਆਂ। ਪਿਟਸਬਰਗ ਬਿਊਰੋ ਆਫ ਪੁਲਿਸ ਨੇ ਆਪਣੀ ਨਿਊਜ਼ ਕਾਨਫਰੰਸ ਦੇ ਵਿੱਚ, ਨਿਊਜ਼ ਰਿਲੀਜ਼ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। ਐਲਹੈਨੀ ਕਾਊਂਟੀ ਮੈਡੀਕਲ ਐਗਜ਼ਾਮੀਨਰ ਨੇ ਜਿਹੜੇ 2 ਮੁੰਡਿਆਂ ਦੀ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀ ਸ਼ਨਾਖਤ ਕੀਤੀ ਆ, ਜੇਡਨ ਬਰਾਊਨ ਤੇ ਮੈਥਿਊ ਸਟੈਫੀ ਰੌਸ। ਕਹਿੰਦੇ ਵੀ ਉਹ ਮੌਕੇ ਦੇ ਉੱਤੇ ਹੀ ਜਦੋਂ ਉਹਨਾਂ ਨੂੰ ਉੱਥੋਂ ਹਸਪਤਾਲ 'ਚ ਲੈ ਕੇ ਗਏ ਸੀ, ਹਸਪਤਾਲ ਦੇ ਵਿੱਚ ਮ੍ਰਿਤ ਇਹਨਾਂ ਨੂੰ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ 8 ਜਾਣਿਆਂ ਨੂੰ ਤੇ ਗੋਲੀ ਲੱਗੀ ਆ, 5 ਹੋਰ ਜਾਣਿਆਂ ਨੂੰ ਸੱਟਾਂ ਲੱਗੀਆਂ, ਜਿਹੜੀ ਗਨ ਸ਼ਾਟਸ ਨਹੀਂ ਆ, ਭੱਜ ਦੜ ਦੇ ਵਿੱਚ ਜਾਂ ਸੱਟ ਪੇਟ ਜਿਹੜੀ ਉਸ ਦੇ ਵਿੱਚ ਲੱਗੀ ਆ। ਇਸ ਪਾਰਟੀ 'ਚ ਕਹਿੰਦੇ ਤਕਰੀਬਨ 200 ਜਾਣੇ ਭਾਗ ਲੈ ਰਹੇ ਸੀ, ਜਿਨ੍ਹਾਂ ਵਿੱਚੋਂ ਬਹੁਤੇ ਅੰਡਰ ਏਜ ਸੀਗੇ। ਸੋ ਇਹ ਜਿਹੜਾ ਪੁਲਿਸ ਨੇ ਇਹ ਦੱਸਿਆ ਆ। ਸੋ ਆਟੋਮੈਟਿਕ ਡਿਟੈਕਸ਼ਨ ਸਿਸਟਮ ਲੱਗੇ ਹੋਏ ਆ ਪਿਟਸਬਰਗ ਦੇ ਵਿੱਚ, ਜਿਹੜੇ ਕਿ ਗਨ ਸ਼ਾਟਸ ਦੀ ਆਵਾਜ਼ ਆਉਣ ਤੋਂ ਬਾਅਦ ਦੇ ਵਿੱਚ ਲਾ ਐਨਫੋਰਸਮੈਂਟ ਨੂੰ ਅਲਰਟ ਕਰ ਦਿੰਦੇ ਆ ਵੀ ਇੱਥੇ ਗੋਲੀਆਂ ਚੱਲੀਆਂ ਹੋ ਸਕਦੀਆਂ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਪਹੁੰਚੀ ਸੀਗੀ। ਸ਼ਾਟ ਸਪਾਟਰ ਨਾਂ ਦੀ ਇਹ ਆਟੋਮੈਟਿਕ ਡਿਟੈਕਸ਼ਨ ਸਿਸਟਮ ਜਿਹੜਾ ਉੱਥੇ
ਲਾਇਆ ਗਿਆ ਆ। ਸੋ ਇਹਦਾ ਮਤਲਬ ਇਹ ਲੱਗ ਰਿਹਾ ਸੀ ਕੋਈ ਰੇਪ ਪਾਰਟੀ ਕਰ ਰਿਹਾ ਹੋਊਗਾ। ਜਿਹੜੇ ਅਜੇ ਲੀਗਲੀ ਤੌਰ ਤੇ ਸ਼ਰਾਬ ਵਗੈਰਾ ਤਾਂ ਨਹੀਂ ਪੀ ਸਕਦੇ, ਪਰ ਉਹ ਕਿਤੇ ਪਾਰਟੀ ਕਰ ਰਹੇ ਸੀ ਤੇ ਉੱਥੇ ਹੁਣ ਇਹ ਨਹੀਂ ਪਤਾ ਲੜਾਈ ਝਗੜੇ ਤੋਂ ਬਾਅਦ ਚ ਹੋਇਆ ਹੈ ਜਾਂ ਕਿੱਦਾਂ ਇਹ ਚੀਜ਼ ਹੋਈ ਆ। ਸੋ ਉਸ ਬੁਕਿੰਗ ਗੈਸਟ ਦੇ ਉੱਤੇ Airbnb ਨੇ ਲਾਈਫ ਟਾਈਮ ਬੈਨ ਲਾ ਦਿੱਤਾ ਆ। ਪਰ ਜਿਹੜੇ Airbnb ਦਿੰਦੇ ਨੇ, ਜਿਹੜੇ ਆਪਣੀ ਵੀ ਕਮਿਊਨਿਟੀ ਦੇ ਵਿੱਚ ਹੋਣਗੇ, ਉਹਨਾਂ ਨੂੰ ਵੀ ਭਾਈ ਇਹ ਚੀਜ਼ਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਤੁਸੀਂ ਕਿਹਨੂੰ ਜਿਹੜਾ ਸ਼ਾਰਟ ਟਰਮ ਰੈਂਟਲ ਦੇ ਉੱਤੇ ਦੇ ਰਹੇ ਆ, ਵੀ ਬਾਅਦ ਦੇ ਵਿੱਚ ਇੱਕ ਤਾਂ ਤੁਹਾਡਾ Airbnb ਵਾਲਾ ਸਪੌਟ ਵੀ ਉਹ ਹੋਊਗਾ, ਬਰਬਾਦ ਹੋਊਗਾ, ਬਾਕੀ ਖਰਚਾ ਜਿਹੜਾ ਉੱਤੋਂ ਜਿਹੜਾ ਹੋਣਾ ਆ ਉਹ ਵੱਖਰਾ ਜਿਹੜਾ ਉਹ ਬਣਦਾ ਹੈ। ਸੋ ਬੜੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਅੰਡਰ ਏਜ ਨਿਆਣੇ ਪਾਰਟੀ ਕਰਦੇ ਹੋਏ ਕਿਹੜੇ ਪਾਸੇ ਨੂੰ ਜਿਹੜਾ ਉਹ ਤੁਰ ਗਏ ਵੀ 2 ਜਾਣਿਆਂ ਦੀ ਉੱਥੇ 17 ਸਾਲਾਂ ਦੇ 2 ਮੁੰਡਿਆਂ ਦੀ ਮੌਤ ਹੋ ਗਈ। ਜੀ, ਸੋ ਅਪਡੇਟ ਕਰਦੇ ਜਾਈਏ। ਕਹਿੰਦੇ 90 ਸ਼ਾਟ ਫਾਇਰਡ ਹੋਏ ਸੀ, ਪਹਿਲਾਂ ਉਹਨਾਂ ਨੇ 50 ਦੱਸਿਆ, ਹੁਣ ਅਪਡੇਟ ਕਰਕੇ ਕਿਹਾ 90 ਸ਼ਾਟ ਫਾਇਰਡ ਹੋਏ ਆ। 2 ਬੱਚੇ 17 ਸਾਲਾਂ ਦੇ ਜਿਨ੍ਹਾਂ ਦੀ ਮੌਤ ਹੋਈ ਆ। ਅਲੈਗਨੀ ਕਾਉਂਟੀ ਮੈਡੀਕਲ ਐਗਜ਼ਾਮੀਨਰ ਜਿਹੜਾ ਆਫਿਸ ਆ ਉਹਦੇ ਵੱਲੋਂ ਹੈਗਾ। ਤੇ ਪੁਲਿਸ ਨੇ ਮੋਡੀਫਾਈਡ ਲੋਕਡਾਊਨ ਸਕੂਲਸ ਦੇ ਵਿੱਚ ਕੀਤਾ ਹੈ ਤੇ ਰੈਂਟਰ ਜਿਹੜਾ ਪ੍ਰਾਪਰਟੀ ਦਾ ਉਹਨੂੰ ਹੁਣ ਬੈਨ ਕਰ ਦਿੱਤਾ ਗਿਆ Airbnb ਤੋਂ। ਯੂਜ਼ਲੀ ਕੀ ਹੁੰਦਾ, ਕਹਿੰਦੇ Airbnb ਦੇ ਉੱਤੇ ਉਹੀ ਬੰਦਾ ਰੈਂਟ ਤੇ ਕਰ ਸਕਦਾ ਜਿਹੜਾ 18 ਸਾਲਾਂ ਤੋਂ ਉੱਤੇ ਹੁੰਦਾ ਆ। ਪਰ ਇਹ ਬਹੁਤੇ ਜਿਹੜੇ 18 ਸਾਲ ਤੋਂ ਥੱਲੇ ਵਾਲੇ ਸੀ, 200 ਤੋਂ ਵੱਧ ਜਿਹੜੇ ਉੱਥੇ ਬੱਚੇ ਆ ਉਹ ਇਕੱਠੇ ਹੋਏ ਸੀ। ਸੋ ਇਹਦਾ ਮਤਲਬ ਉਹਨੇ ਝੂਠ ਬੋਲਿਆ ਪਹਿਲਾਂ Airbnb ਨੂੰ ਰੈਂਟ ਕਰਨ ਦੇ ਲਈ, ਜਾਂ ਕਿਸੇ ਹੋਰ ਦਾ ਜਿਹੜਾ ਉਹ ਨਾਂ ਵਰਤ ਕੇ ਉਸਨੇ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਹੈਗਾ ਆ। ਸੋ ਰੈਂਟਲ ਪ੍ਰਾਪਰਟੀ ਵਾਲੇ ਬਹੁਤ ਸਾਰੇ ਆਪਣੇ, ਜਿੱਦਾਂ ਆਪਾਂ ਵੀ ਕਿਹਾ ਵੀ ਆਪਾਂ ਜਾਣਦੇ ਹਾਂ ਵੀ ਇੱਥੇ ਬਹੁਤ ਸਾਰੇ ਆਪਣੀ ਕਮਿਊਨਿਟੀ ਚੋਂ ਵੀ ਹੈਗੇ ਆ, ਬਈ ਧਿਆਨ ਰੱਖਿਆ ਕਰੋ ਕਿਹਨੂੰ ਜਿਹੜਾ ਆ ਉਹ ਤੁਸੀਂ ਰੈਂਟ ਦੇ ਉੱਤੇ ਦੇਣ ਜਾ ਰਹੇ ਹੈਗੇ ਆ। ਜੀ, ਅਗਲੀ ਖਬਰ ਰਸ਼ੀਆ ਯੂਕਰੇਨ ਦੀ ਲੜਾਈ ਦੇ ਸੰਬੰਧ ਦੇ ਵਿੱਚ। ਯੂਕਰੇਨ ਦਾ ਸ਼ਹਿਰ ਮਰੀਪੋਲ ਉਹ ਕਹਿੰਦੇ ਵੀ ਲਗਭਗ ਹੁਣ ਨਾਨ ਐਗਜ਼ਿਸਟਿੰਗ ਦੇ ਵਿੱਚ ਹੈਗਾ ਆ। ਸਾਰੇ ਸ਼ਹਿਰ ਨੂੰ ਤਹਿ-ਨਹਿ ਕਰ ਦਿੱਤਾ ਆ ਰਸ਼ੀਅਨ ਫੋਰਸਸ ਨੇ। ਪੂਰਾ ਐਨ ਬਿਲਡਿੰਗਸ ਵੀ ਪੂਰੀ ਤਰ੍ਹਾਂ ਖਤਮ ਕਰ ਦਿੱਤੀਆਂ ਆ। ਸੋ 21,000 ਤੋਂ ਵੱਧ ਲੋਕ ਇਕੱਲੇ ਮੈਰੀਪੋਲ ਸ਼ਹਿਰ ਦੇ ਵਿੱਚ ਮਾਰੇ ਗਏ ਆ ਇਸ ਲੜਾਈ 'ਚ। ਇਹ ਯੂਕਰੇਨ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਐਸਟੀਮੇਟ ਨੰਬਰ ਦਿੱਤੇ ਹੈਗੇ ਆ। ਕੁਲੇਬਾ ਉਹਨਾਂ ਦਾ ਜਿਹੜਾ ਡਿਮਿਟਰੋ ਕੁਲੇਬਾ ਯੂਕਰੇਨ ਦਾ ਫੋਰਨ ਮਿਨਿਸਟਰ ਆ, ਉਹਨਾਂ ਨੇ CBC ਨੂੰ ਫੇਸ ਦਾ ਨੇਸ਼ਨ ਦੀ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਸਾਡਾ ਪੂਰਾ ਸ਼ਹਿਰ ਐਨ ਗਰਾਊਂਡ ਕਰ ਦਿੱਤਾ, ਜ਼ੀਰੋ ਕਰ ਦਿੱਤਾ ਇੱਕ ਤਰ੍ਹਾਂ ਦੇ ਨਾਲ ਰਸ਼ੀਅਨ ਫੋਰਸਸ ਨੇ। 1 ਲੱਖ ਦੇ ਕਰੀਬ ਜਿਹੜੇ ਮੈਰੀਪੋਲ ਸ਼ਹਿਰ ਦੇ ਸਿਟੀਜ਼ਨ ਆ ਉਹ ਛੱਡ ਕੇ ਉੱਥੋਂ ਜਾ ਚੁੱਕੇ ਹੈਗੇ ਆ। ਬਾਰ ਜਦੋਂ ਲੜਾਈ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ 4.5 ਲੱਖ ਦੇ ਕਰੀਬ ਲੋਕ ਉਸ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ। ਤੇ ਹਜੇ ਵੀ ਪਰ ਰਸ਼ੀਅਨ ਮਿਲਟਰੀ ਐਸਟੀਮੇਟ ਕਰ ਰਹੀ ਵੀ 2500 ਦੇ ਕਰੀਬ ਜਿਹੜੇ ਯੂਕਰੇਨ ਦੇ ਫਾਈਟਰਸ ਆ ਉਹ ਇੱਕ ਸਟੀਲ ਪਲਾਂਟ ਨੂੰ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਨਾਲ ਬਚਾ ਕੇ ਰੱਖਿਆ ਹੋਇਆ, ਕਿਉਂਕਿ ਬਹੁਤ ਵੱਡਾ ਇੱਕ ਸਟੀਲ ਦਾ ਪਲਾਂਟ ਆ ਇਸ ਸ਼ਹਿਰ ਦੇ ਵਿੱਚ ਤੇ ਰਸ਼ੀਅਨ ਉਸ ਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਜੀ ਜੀ, ਜ਼ੈਲੈਂਸਕੀ ਹੁਣਾਂ ਨੇ ਜਿਹੜਾ ਉਹ ਦੱਸਿਆ ਆ ਵੀ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜਾ ਡੋਨਬਾਸ ਦਾ ਇਲਾਕਾ ਆ ਉਸ ਨੂੰ ਰੂਸ ਵਾਲੇ ਪੂਰੀ ਤਰ੍ਹਾਂ ਨਸ਼ਟ ਕਰਨ ਵੱਲ ਨੂੰ ਤੁਰੇ ਹੋਏ ਆ। ਤੇ ਰੂਸ ਨੇ ਕਿਹਾ ਸੀਗਾ ਵੀ ਅਸੀਂ ਜਿਹੜਾ ਆਪਣਾ ਹੁਣ ਬਹੁਤਾ ਜ਼ੋਰ ਆ ਇਹ ਡੋਨਬਾਸ ਦੇ ਇਲਾਕੇ ਵੱਲ ਨੂੰ ਹੀ ਲਾਉਣਾ ਹੈਗਾ ਆ। ਯੂਕਰੇਨ ਨੇ ਮੈਰੀਪੋਲ ਨੂੰ ਸਰੈਂਡਰ ਕਰਨ ਦੇ ਲਈ ਰੂਸ ਵਾਲਿਆਂ ਨੇ ਆਖਿਆ ਸੀਗਾ, ਉਹ ਉਹਨਾਂ ਦੀ ਡੈਡਲਾਈਨ ਆਲਰੇਡੀ ਲੰਘ ਚੁੱਕੀ ਹੈਗੀ ਆ। ਹੁਣ ਦੇਖੋ ਕੀ ਹੁੰਦਾ ਆ। ਬੌਖਲਾਇਆ ਹੋਇਆ ਆ ਇਸ ਟਾਈਮ ਪੁਤਿਨ, ਇਸ ਲਈ ਵੀ ਉਹਨਾਂ ਦਾ ਬਹੁਤ ਵੱਡਾ ਇੱਕ ਜਿਹੜਾ ਜੰਗੀ ਬੇੜਾ ਆ ਉਹ ਨਸ਼ਟ ਜਿਹੜਾ ਉਹ ਹੋ ਗਿਆ ਹੈਗਾ ਆ, ਉਹ ਸਿੰਕ ਕਰ ਗਿਆ ਆ, ਜਿਸ ਕਰਕੇ ਓਵਰਆਲ ਗਲੋਬਲੀ ਉਹਨਾਂ ਦੀ ਬੇਇੱਜ਼ਤੀ ਵੀ ਜਿਹੜੀ ਉਸ ਤੇ ਕਰਕੇ ਕਾਫੀ ਹੋਈ ਆ। ਵੀ ਜੋ ਯੁੱਧ ਤਾਂ ਜਿਹੜਾ ਮੋਸਟਲੀ ਉਹ ਜ਼ਮੀਨ ਦੇ ਉੱਤੇ ਚੱਲ ਰਿਹਾ ਤੇ ਜੰਗੀ ਬੇੜਾ ਕਿੱਥੋਂ ਡੁਬਾ ਕੇ ਜਿਹੜਾ ਉਹ ਬਹਿ ਗਏ ਹੈਗੇ ਆ। ਸੋ ਇਹ ਹੁਣ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ, ਦੇਖੋ ਅੱਗੇ ਕੀ ਬਣਦੀ ਹੈਗੀ ਆ। ਪਰ ਹੁਣ ਤਕਰੀਬਨ 2 ਮਹੀਨੇ ਹੀ ਹੋ ਗਏ ਨੇ ਇਸ ਯੁੱਧ ਨੂੰ ਚੱਲਦਿਆਂ ਨੂੰ, ਪਰ ਅਜੇ ਤੱਕ ਕਿਸੇ ਪਾਸੇ ਵੀ ਕੋਈ ਜਿਹੜੇ ਹਰਜੋਤ ਸਿੰਘ ਦੀ ਢੋਈ ਜਿਹੜੀ ਉਹ ਨਹੀਂ ਮਿਲ ਰਹੀ। ਪਤਾ ਨਹੀਂ ਅੱਗੇ ਕੀ ਬਣਨਾ ਆ। ਮੈਰੀਪੋਲ ਦਾ ਜਿਹੜਾ ਤੁਸੀਂ ਦੱਸਿਆ ਵੀ ਪੂਰੀ ਤਰ੍ਹਾਂ ਤਹਿਸ ਨਹਿਸ ਉਸ ਸ਼ਹਿਰ ਨੂੰ ਜਿਹੜਾ ਉਹ ਕਰ ਦਿੱਤਾ ਗਿਆ। ਉਦੋਂ ਦਾ ਮੇਅਰ ਤਾਂ ਕਹਿ ਰਿਹਾ, ਕਹਿੰਦਾ ਵੀ
70% ਜਾਂ ਉਸ ਦੇ ਇਰਦ ਗਿਰਦ ਜਿਹੜਾ ਆ ਉਹ ਇਨਫਰਾਸਟ੍ਰਕਚਰ ਪੂਰੀ ਤਰ੍ਹਾਂ ਖਤਮ ਹੋ ਗਿਆ, ਜਿਸ ਨੂੰ ਰਿਪੇਅਰ ਵੀ ਨਹੀਂ ਕੀਤਾ ਜਾ ਸਕਦਾ। ਇੰਨਾ ਜ਼ਿਆਦਾ ਬੁਰਾ ਹਾਲ ਉਸ ਸ਼ਹਿਰ ਦਾ ਉਹਨਾਂ ਨੇ ਕਰ ਦਿੱਤਾ ਹੈਗਾ ਆ, ਰੂਸ ਵਾਲਿਆਂ ਨੇ ਮੈਰੀਪੋਲ ਦੇ ਵਿੱਚ। ਅੱਛਾ। ਆਪਣੇ ਵੱਲੋਂ ਇੱਧਰੋਂ ਵੀ ਅਮਰੀਕਾ ਵਾਲੇ ਵੈਸਟਰਨ ਮੁਲਕ ਸੈਂਕਸ਼ਨਸ ਵਗੈਰਾ ਜਿਹੜੇ ਉਹ ਲਾਈ ਜਾ ਰਹੇ ਆ, ਪਰ ਉਸ ਦਾ ਲੱਗ ਨਹੀਂ ਰਿਹਾ ਵੀ ਕੋਈ ਪੁਤਿਨ ਦੇ ਸਿਰ ਦੇ ਉੱਤੇ ਕੋਈ ਇਸਦਾ ਕੋਈ ਉਸਦਾ ਅਸਰ ਹੋ ਰਿਹਾ ਹੋਵੇ। ਨਹੀਂ, ਰਾਜਕਵੀਰ ਸਿੰਘ ਜੀ, ਲੱਗਦਾ ਵੀ ਰਸ਼ੀਆ ਦੀ ਧੌਣ ਦੇ ਉੱਤੇ ਗੋਡਾ ਹੁਣ ਅਮਰੀਕਾ ਵਾਲੇ ਰੱਖਣ ਜਾ ਰਹੇ ਆ। ਰਸ਼ੀਆ ਪਹਿਲੀ ਵਾਰੀ ਡੈਪਟ ਡਿਫਾਲਟ ਦੇ ਵਿੱਚ ਗਿਆ ਬਹੁਤ ਲੰਮੇ ਸਮੇਂ ਤੋਂ ਬਾਅਦ। 1918 ਦੇ ਵਿੱਚ ਵੋਲਸ਼ੇਵਿਕ ਰੈਵੋਲੂਸ਼ਨ ਹੋਇਆ ਸੀ, ਉਸ ਦੌਰਾਨ ਜਿਹੜੀ ਫੋਰਨ ਕਰੰਸੀ ਦੀ ਡੈਪਟ ਸੀ ਰਸ਼ੀਆ ਉਸ ਟਾਈਮ ਡਿਫਾਲਟ ਹੋਇਆ ਸੀ। ਪਰ ਪਹਿਲੀ ਵਾਰੀ ਹੁਣ ਰਸ਼ੀਆ ਡਿਫਾਲਟ ਤੇ ਚਲੇ ਗਿਆ, ਤੇ ਆਕਸਫੋਰਡ ਦੇ ਇਕੋਨੋਮਿਸਟ ਇਹ ਕਹਿੰਦੇ ਹੈਗੇ ਆ ਵੀ ਇਹ ਬਹੁਤ ਡਿਫਿਕਲਟ ਹੋਊਗਾ ਰਸ਼ੀਆ ਦੇ ਲਈ, ਕਿਉਂਕਿ ਅਮਰੀਕਾ ਵਾਲੇ ਰਸ਼ੀਆ ਦੀ ਸੈਂਟਰਲ ਬੈਂਕ ਦੇ ਜਿਹੜੇ ਫਰੋਜ਼ਨ ਐਸੈਟਸ ਹੈਗੇ ਆ ਅਮਰੀਕਾ ਦੇ ਕੋਲ, ਉਹ ਉਹਨਾਂ ਨੂੰ ਵਰਤ ਸਕਦੇ ਆ। ਇਹ ਅਮਰੀਕਾ ਨੇ ਪਹਿਲਾਂ ਨਹੀਂ ਕੀਤਾ, ਅਫਗਾਨਿਸਤਾਨ ਵੇਲੇ ਵੀ ਕੀਤਾ। ਜਦੋਂ ਅਫਗਾਨਿਸਤਾਨ ਦੇ ਸਾਰੇ ਜਿਹੜੇ ਐਸੈਟਸ ਅਮਰੀਕਾ ਦੇ ਵਿੱਚ ਇੱਥੇ ਪਏ ਸੀ, ਉਹਨਾਂ ਨੇ ਸਾਰਿਆਂ ਨੂੰ ਫਰੀਜ਼ ਕਰ ਲਿਆ ਸੀ, ਤੇ ਉਸ ਤੋਂ ਬਾਅਦ ਉਹ ਫੰਡ ਉਹਨਾਂ ਨੇ 9/11 ਦੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਦੇ ਦਿੱਤੇ ਸੀ, ਤੇ ਹੋਰ ਜਿਹੜੀ ਹਿਊਮੈਨਿਟੇਰੀਅਨ ਸਪੋਰਟ ਹੈਗੀ ਉਸ ਮੁਲਕ ਦੇ ਵਿੱਚ ਉਹਨਾਂ ਨੂੰ ਦਿੱਤੀ ਸੀ। ਇਸੇ ਤਰ੍ਹਾਂ ਕਹਿੰਦੇ ਵੀ 30 ਦਿਨ ਹੈਗੇ ਆ ਸਿਰਫ ਰਸ਼ੀਆ ਦੇ ਕੋਲ ਅਪ੍ਰੈਲ 4 ਤੋਂ ਬਾਅਦ, ਇਹ ਗ੍ਰੇਸ ਪੀਰੀਅਡ ਆ ਜੀ, ਜਿਹਦੇ ਵਿੱਚ ਉਹਨਾਂ ਨੇ ਇਹ ਪੇਮੈਂਟ ਕਰਨੀ ਹੈਗੀ ਆ। ਤੇ ਨਹੀਂ ਤਾਂ $650 ਮਿਲੀਅਨ ਟੂ ਬੌਂਡਸ ਦੀ ਹੈਗੀ ਆ ਇਹ ਪੇਮੈਂਟ, ਤੇ ਨਹੀਂ ਤਾਂ ਜਿੰਨਾ ਰਸ਼ੀਆ ਦਾ ਇੱਥੇ ਇਹਨਾਂ ਦੀ ਬੈਂਕ ਦੇ ਵਿੱਚ ਹੈਗਾ ਆ ਮਨੀ, ਕਹਿੰਦੇ ਪਈ ਉਹ ਜਾਂ ਤਾਂ ਯੂਕਰੇਨ ਨੂੰ ਦਿੱਤਾ ਜਾ ਸਕਦਾ ਹੈਗਾ, ਜਾਂ ਅਮਰੀਕਨ ਸਰਕਾਰ ਵੱਲੋਂ, ਤੇ ਜਾਂ ਹੋਰ ਜਿਹੜੀਆਂ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਜਿਹੜੀਆਂ ਉੱਥੇ ਹੈਲਪ ਕਰ ਰਹੀਆਂ ਆ ਉਹਨਾਂ ਨੂੰ ਦਿੱਤਾ ਜਾ ਸਕਦਾ ਹੈਗਾ ਆ। ਸੋ ਰਸ਼ੀਆ ਦੇ ਫਾਈਨੈਂਸ ਮਿਨਿਸਟਰ ਐਂਟੋਨ ਸਿਲੇਨੋਵ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਆ ਪੇਮੈਂਟ ਦੇ ਸਕਦੇ ਆ ਰੂਬਲ ਦੇ ਵਿੱਚ, ਪਰ ਅਮਰੀਕਾ ਵਾਲੇ ਕਹਿੰਦੇ ਆ ਵੀ ਨਹੀਂ, ਇਹ ਡਾਲਰ ਦੇ ਵਿੱਚ ਹੀ ਪੇਮੈਂਟ ਮਿਲਣੀ ਚਾਹੀਦੀ ਹੈਗੀ ਆ। ਲਗਭਗ $98 ਬਿਲੀਅਨ ਰਸ਼ੀਅਨ ਕਾਰਪੋਰੇਟ ਫੋਰਨ ਕਰੰਸੀ ਬੌਂਡਸ ਆਊਟਸਟੈਂਡਿੰਗ ਹੈਗੇ ਆ ਫਰਵਰੀ ਦੇ ਵਿੱਚ, ਤੇ ਅਕੋਰਡਿੰਗ ਟੂ JP Morgan 21.3 ਬਿਲੀਅਨਸ ਉਹ ਫੋਰਨ ਇਨਵੈਸਟਰਸ ਉਹਨਾਂ ਨੂੰ ਓਨ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਪਿਛਲੀ ਵਾਰੀ ਇਹਨਾਂ ਨੇ ਹੋਰ ਢੰਗ ਦੇ ਨਾਲ ਇਹ ਜਿਹੜੀਆਂ ਪੇਮੈਂਟਸ ਆ ਉਹ ਕਰਨ 'ਚ ਕਾਮਯਾਬ ਰਹੇ ਸੀਗੇ, ਪਰ ਅਮਰੀਕਾ ਨੇ ਡਾਲਰ ਪੇਮੈਂਟਸ ਦੇ ਉੱਤੇ ਰੂਸ ਦੇ ਵੱਲੋਂ ਬੈਨ ਲਾ ਦਿੱਤਾ ਸੀਗਾ, ਰੋਕ ਲਾ ਦਿੱਤੀ ਸੀ। ਇਹ ਰੂਬਲਸ ਦੇ ਵਿੱਚ ਪੇਮੈਂਟ ਕਰਨ ਨੂੰ ਤਿਆਰ ਸੀਗੇ, ਪਰ ਜਿਹੜੇ ਬੌਂਡ ਪੇਮੈਂਟਸ ਉਸ ਦੇ ਵਿੱਚ ਲਈਆਂ ਨਹੀਂ ਜਾ ਰਹੀਆਂ ਹੈਗੀਆਂ। ਸੋ ਸਮਹਾਓ ਇਹ ਹੁਣ ਅੱਗੇ ਦੇਖੋ ਕੀ ਬਣਦਾ ਆ। 30 ਦਿਨ ਦਾ ਗ੍ਰੇਸ ਪੀਰੀਅਡ ਵੀ ਜਿਹੜਾ ਹਰਜੋਤ ਸਿੰਘ ਜੀ ਮੁੱਕਣ ਦੀ ਕਗਾਰ ਦੇ ਉੱਤੇ ਪਹੁੰਚ ਰਿਹਾ ਹੈਗਾ ਆ। ਇਹ ਡਿਫਾਲਟ ਕਰਨ ਦੇ ਨਾਲ ਉੱਥੋਂ ਦੀ ਉਹਨਾਂ ਨੂੰ ਓਬਵੀਅਸਲੀ ਉੱਥੋਂ ਦੀ ਇਕੋਨਮੀ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਅਸਰ ਜਿਹੜਾ ਉਹ ਪਵੇਗਾ। ਪਰ ਓਵਰਆਲ ਲੱਖਾਂ ਹੀ ਲੋਕ ਜਿਹੜੇ ਉਹ ਇਸ ਟਾਈਮ ਘਰੋਂ ਬੇਘਰ ਹੋ ਚੁੱਕੇ ਨੇ, ਜਿਹੜੇ ਦੂਜੇ ਮੁਲਕਾਂ 'ਚ ਜਾ ਕੇ ਸ਼ਰਨ ਉਹ ਲੈ ਰਹੇ ਆ, ਤੇ ਮੁਲਕ ਦਾ ਢਾਂਚਾ ਜਿਹੜਾ ਆ ਉਹ ਪੂਰੀ ਤਰ੍ਹਾਂ ਉਹਨਾਂ ਨੇ ਤਹਿਸ ਨਹਿਸ ਕੀਤਾ। ਅਜੇ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਹੋਰ ਇਸ ਯੁੱਧ ਨੇ ਕਿੰਨਾ ਲੰਮਾ ਸਮਾਂ ਲੈਣਾ ਹੈ। 54 ਦਿਨ ਹੋ ਚੁੱਕੇ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਿਆਂ ਨੂੰ ਰੂਸ ਤੇ ਦੁਬਾਰਾ। ਉਧਰ ਫਿਨਲੈਂਡ ਤੇ ਸਵੀਡਨ ਨਾਟੋ ਦੇ ਮੈਂਬਰ ਬਣਨ ਨੂੰ ਤਿਆਰ ਬੈਠੇ ਨੇ। ਸਮਰ ਦੇ ਵਿੱਚ ਕਹਿੰਦੇ ਵੀ ਮੇ ਬੀ ਉਹਨਾਂ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ, ਜਾਂ ਵਿਚਾਰ ਜਿਹੜੀ ਉਸ ਦੇ ਉੱਤੇ ਹੋਊਗੀ। ਰੂਸ ਨੇ ਉਸ ਚੀਜ਼ ਦੇ ਉੱਤੇ ਪਹਿਲਾਂ ਹੀ ਜਿਹੜੀਆਂ ਧਮਕੀਆਂ ਆ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ ਆ, ਵੀ ਜੇ ਇੱਦਾਂ ਇਹਨਾਂ ਦੋਨਾਂ ਮੁਲਕਾਂ ਨੇ ਕੀਤਾ ਤੇ ਯੂਕਰੇਨ ਵਾਂਗੂ ਇਹਨਾਂ ਤੇ ਵੀ ਚੜ੍ਹਾਈ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਹਾਲਾਤ ਆਉਣ ਵਾਲੇ ਜਿਹੜੇ ਹਰਜੋਤ ਸਿੰਘ ਜੀ ਪਤਾ ਨਹੀਂ ਸਮੇਂ ਦੇ ਵਿੱਚ ਕਿੱਦਾਂ ਦੇ ਬਣ ਜਾ ਰਹੇ ਆ। 2 ਸਾਲ ਕੋਵਿਡ ਨੇ ਜਿਹੜਾ ਪੂਰਾ ਗਾਹ ਪਾ ਕੇ ਰੱਖਿਆ ਪੂਰੀ ਦੁਨੀਆ 'ਚ, ਤੇ ਹੁਣ ਰੂਸ ਨੇ ਸਾਰਿਆਂ ਦੇ ਇੱਕ ਹਿਸਾਬ ਦੇ ਨਾਲ ਜੀਣਾ ਕਹਿੰਦੇ ਆ ਉਹ ਦੁਸ਼ਵਾਰ ਕੀਤਾ ਪਿਆ ਹੈਗਾ ਆ। ਸਭ ਤੋਂ ਜ਼ਿਆਦਾ ਜਰਮਨ ਦਾ ਨੁਕਸਾਨ ਹੋ ਰਿਹਾ, ਕਿਉਂਕਿ 30% ਦੇ ਕਰੀਬ ਜਿਹੜੀ ਗੈਸ ਆ ਉਹ ਰਸ਼ੀਆ ਤੋਂ ਆਉਂਦੀ ਸੀ, ਤੇ ਉੱਥੇ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਹੈ। ਸੋ ਜਰਮਨ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰੀਏ। ਤੇ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਸਰੋਤਿਆਂ ਨੂੰ ਯਾਦ ਹੋਊਗਾ, ਐਲੈਕਸ ਜੋਨਸ ਇਨਫੋਵਾਰਸ ਵਾਲਾ, ਜਿਹੜਾ ਕਿ ਬਹੁਤ ਸਾਰੀਆਂ ਜਿਹੜੀਆਂ ਝੂਠੀਆਂ ਅਫਵਾਹਾਂ ਫੈਲਾਉਂਦੇ ਰਹਿੰਦੇ ਹੈਗੇ ਆ। ਖਾਸ ਕਰਕੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਈ ਸੀ, ਕਿੰਨੇ ਬੱਚੇ ਜਿਹੜੇ ਮਾਰੇ ਗਏ ਸੀ, ਉਹਦੇ ਸੰਬੰਧ ਦੇ ਵਿੱਚ ਵੀ ਉਸਨੇ ਕਿਹਾ ਸੀ ਵੀ ਨਹੀਂ, ਇਹ ਜਿਹੜਾ ਆ ਇੱਕ ਤਰ੍ਹਾਂ ਨਾਲ ਕਵਰ ਅਪ ਆ,
ਉਸ ਤੋਂ ਬਾਅਦ ਸੈਂਡੀ ਹੁੱਕ ਦੇ 20 ਦੇ ਜਿਹੜੇ ਬੱਚੇ 20 ਦੇ ਕਰੀਬ ਬੱਚੇ ਸੀ ਜਿਨ੍ਹਾਂ ਦੀ ਮੌਤ ਹੋਈ ਸੀ ਤੇ 6 ਦੇ ਕਰੀਬ ਟੀਚਰਸ ਜਿਨ੍ਹਾਂ ਦੀ ਮੌਤ ਹੋਈ ਸੀ 2012 ਨਿਊਟਨ ਕਨੈਟੀਕਟ ਦੇ ਵਿੱਚ ਤੇ ਉਹਨਾਂ ਨੇ ਡੈਫੇਮੇਸ਼ਨ ਦਾ ਲਾਸੂਟ ਫਾਈਲ ਕੀਤਾ ਸੀ ਇਹਦੇ ਅਗੇਂਸਟ ਹਰਾਸਮੈਂਟ ਦਾ ਹੋਰ ਡੈਥ ਥ੍ਰੈਟਸ ਦਾ ਤੇ ਲਾਈਬਲ ਜਿਹੜਾ ਆ ਡੈਮੇਜਸ ਦੇ ਲਈ ਹੁਣ ਇਹ ਖਬਰ ਆ ਰਹੀ ਆ ਵੀ ਐਲੈਕਸ ਜੋਨਸ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ ਚੈਪਟਰ 11 ਬੈਂਕਰਪਸੀ ਕਿਉਂਕਿ ਕੱਲਾ ਉਹ ਨਹੀਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਉਸ ਦੇ ਉੱਤੇ ਲਾਸੂਟ ਫਾਈਲ ਕੀਤੇ ਆ ਸੋ ਇਨਫੋਵਾਰਸ ਨੇ ਫਾਈਲਿੰਗ ਦੇ ਵਿੱਚ ਇਹ ਕਿਹਾ ਕਿ ਉਹਨਾਂ ਦੇ ਜਿਹੜੇ ਐਸੈਟਸ ਆ ਉਹ ਜ਼ੀਰੋ ਤੋਂ ਲੈ ਕੇ $50,000 ਤੱਕ ਆ ਪਰ ਲਾਇਬਿਲਿਟੀਜ਼ ਜਿਹੜੇ ਹੈਗੀਆਂ ਸਾਡੀਆਂ 1 ਮਿਲੀਅਨ ਤੋਂ ਲੈ ਕੇ 10 ਮਿਲੀਅਨ ਤੱਕ ਹੈਗੀਆਂ ਜੀ ਬਿਲਕੁਲ ਇਸ ਨੇ ਲੋਕਾਂ ਨੂੰ ਭੜਕਾਇਆ ਲੋਕਾਂ ਨੂੰ ਝੂਠ ਜਿਹੜਾ ਬੋਲਿਆ ਜਿਨ੍ਹਾਂ ਮਾਪਿਆਂ ਦੇ ਬੱਚੇ ਜਿਹੜੇ ਆ ਇਸ ਕਤਲੋਗਾਰਤ ਚ ਮਾਰੇ ਗਏ ਉਹਨਾਂ ਨੂੰ ਇਹ ਫੇਕ ਐਕਟਰਸ ਜਿਹੜਾ ਉਹ ਹਾਲੀਵੁੱਡ ਪ੍ਰੋਡਕਸ਼ਨ ਇਦਾਂ ਦੇ ਨਾਮ ਜਿਹੜੇ ਉਹ ਦਿੰਦਾ ਰਿਹਾ ਸੈਂਡੀ ਹੁੱਕ ਐਲੀਮੈਂਟਰੀ ਦੇ ਵਿੱਚ ਜਦੋਂ ਕਤਲੋਗਾਰਤ ਹੋਈ ਸੀ ਜਿਸ ਦੇ ਵਿੱਚ 20 ਤੋਂ ਵੱਧ ਬੱਚੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਐਲੀਮੈਂਟਰੀ ਸਕੂਲ 'ਚ ਜਿਹੜੇ ਦੇਖੋ 5ਵੀਂ ਗ੍ਰੇਡ ਤੋਂ ਛੋਟੇ ਜਿਹੜੇ ਬੱਚੇ ਹੁੰਦੇ ਆ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਖਿਲਾਫ ਇਸ ਤਰੀਕੇ ਦੇ ਨਾਲ ਇਹ ਬੋਲਦਾ ਰਿਹਾ ਸੀ ਅਦਾਲਤ ਨੇ ਚੰਗਾ ਜਿਹੜਾ ਇਸ ਨੂੰ ਸ਼ਿਕੰਜਾ ਇਸ ਤੇ ਕੱਸਿਆ ਸੀਗਾ ਤੇ ਹੁਣ ਜੁਰਮਾਨੇ ਵੀ ਚੰਗੇ ਜਿਹੜੇ ਉਹ ਪਾਏ ਸੀਗੇ ਤੇ ਨਾ ਪੇਸ਼ ਹੋਣ ਕਰਕੇ ਵੀ ਐਵਰੀਡੇ ਇਸ ਦੇ ਉੱਤੇ ਜਿਹੜਾ ਜੁਰਮਾਨਾ ਆ ਫਾਈਨ ਉਹ ਠੋਕਿਆ ਜਾ ਰਿਹਾ ਸੀਗਾ ਪਰ ਇਹ ਟਲਿਆ ਨਹੀਂ ਆ ਤੇ ਹੁਣ ਬੈਂਕਰਪਸੀ ਦੇ ਕਰਕੇ ਲੱਗਦਾ ਵੀ ਸ਼ਾਇਦ ਇਹ ਸਾਰੀ ਚੀਜ਼ਾਂ ਚੋਂ ਸ਼ਾਇਦ ਬਚ ਕੇ ਨਿਕਲਣ ਦੀ ਉਹ ਕੋਸ਼ਿਸ਼ ਕਰ ਰਿਹਾ ਹੋਵੇ ਸੋ ਦੇਖੋ ਕੀ ਬਣਦਾ ਹੈਗਾ ਆ ਟਰੰਪ ਹੁਣਾਂ ਦੀ ਇਹ ਪੂਰਾ ਕੱਟੜ ਸਮਰਥਕ ਜਿਹੜਾ ਉਹਨਾਂ ਦਾ ਇਹ ਰਿਹਾ ਸੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਵੀ ਤੇ ਜਦੋਂ ਰੀ ਇਲੈਕਸ਼ਨ ਬਿਡ ਸੀਗੀ ਉਸ ਦੇ ਵਿੱਚ ਵੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯਾਦ ਹੋਣਾ ਕੈਲੀਫੋਰਨੀਆ ਦਾ ਇੱਕ ਟੂਰ ਕਪਲ ਸੀਗਾ ਗੁਰਮਿੰਦਰ ਸਿੰਘ ਟੂਰ ਤੇ ਕਿਰਨਦੀਪ ਕੌਰ ਟੂਰ ਆਈ ਥਿੰਕ ਇਸੇ ਫ੍ਰੈਜ਼ਨੋ ਦੇ ਇਲਾਕੇ ਸ਼ਾਇਦ ਇਸੇ ਹੀ ਸੀਗੇ ਫ੍ਰੈਜ਼ਨੋ ਤੇ ਸੀ ਆਪਾਂ ਖਬਰ ਸਾਂਝੀ ਕੀਤੀ ਸੀ ਰਾਜਕਨਵੀਰ ਸਿੰਘ ਜੀ ਕਾਫੀ ਸਮਾਂ ਪਹਿਲਾਂ ਨਵੀਂ ਉਹਦੀ ਵਾਈਫ ਆਈ ਸੀ ਲੈ ਕੇ ਤਾਂ ਨਾਲ ਹੀ ਉਹ ਟਰੱਕ ਲੱਦ ਕੇ ਲਿਜਾ ਰਿਹਾ ਸੀ ਘਮਾਉਣ ਨੂੰ ਤਾਂ ਕੀ ਲੈ ਕੇ ਜਾਣਾ ਸੀ ਫਿਰ ਕਹਿੰਦਾ ਵੀ ਚੱਲ ਡਰੱਗ ਹੀ ਕਰ ਲੈਨੇ ਉਧਰਲੇ ਪਾਸੇ ਨੂੰ ਲੈ ਜਾਂਦੇ ਆ ਤੇ ਉੱਥੇ ਕੈਨੇਡਾ ਵਾਲਿਆਂ ਨੇ ਫੜ ਲਿਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਾਲਿਆਂ ਨੇ ਫੜਿਆ 2 ਦਸੰਬਰ 2017 ਦੇ ਵਿੱਚ ਇਹਨਾਂ ਨੂੰ ਜਿਹੜੇ ਕੁਟਸ ਬਾਰਡਰ ਕ੍ਰਾਸਿੰਗ ਆ ਉੱਥੇ ਫੜਿਆ ਗਿਆ ਸੀ 84 ਕਿਲੋ ਕੋਕੇਨ ਦੀ ਸਮਗਲਿੰਗ ਦੇ ਇਹਨਾਂ ਉੱਤੇ ਦੋਸ਼ ਸੀਗੇ ਸੋ ਹੁਣ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਸੈਂਟੈਂਸ ਕਰ ਦਿੱਤਾ ਗਿਆ ਆ ਇਸ ਦੇ ਬਾਬਤ ਇਹ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਆ ਮਿਲੀਅਨਸ ਆਫ ਡਾਲਰ ਦੀ ਕੋਕੇਨ ਲੈ ਕੇ ਜਾ ਰਹੇ ਸੀ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਕਹਿੰਦੇ ਵੀ 4.25 ਤੋਂ 5 ਮਿਲੀਅਨ ਡਾਲਰ ਤੱਕ ਦੀ ਸਟਰੀਟ ਵੈਲਿਊ ਇਸ ਦੇ ਵਿੱਚ ਸੀਗੀ ਕਹਿੰਦੇ ਵੀ ਕੈਬਿਨ ਦੇ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਕੋਕੇਨ ਰੱਖੀ ਸੀ ਇਹ ਵੀ ਨਹੀਂ ਬੰਦਾ ਕਹਿ ਸਕਦਾ ਵੀ ਇੱਕ ਥਾਂ ਤੇ ਕਿਸੇ ਨੇ ਲਗਾਤੀ ਤਾਂ ਸਾਨੂੰ ਜਿਹੜਾ ਜੀ ਸ਼ਾਇਦ ਪਤਾ ਨਾ ਲੱਗੇ ਹੋਵੇ ਕੈਬਿਨ ਦੇ ਕਈ ਥਾਵਾਂ ਦੇ ਵਿੱਚੋਂ 84 ਕਿਲੋ ਜਿਹੜੀ ਕੋਕੇਨ ਆ ਉਹ ਉਹਨਾਂ ਨੂੰ ਲੱਭੀ ਸੀਗੀ ਅਪ੍ਰੈਲ 2021 ਦੇ ਵਿੱਚ ਗੁਰਮਿੰਦਰ ਨੂੰ ਜਿਊਡੀ ਦੇ ਦੁਆਰਾ ਕਨਵਿਕਟ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਵੀ ਇਹ ਕੋਕੇਨ ਇੰਪੋਰਟ ਕਰ ਰਿਹਾ ਸੀ ਟ੍ਰੈਫਿਕਿੰਗ ਤੇ ਪੋਜੈਸ਼ਨ ਦੇ ਪਰਪਸ ਤੋਂ ਹੁਣ ਕਹਿੰਦੇ ਵੀ ਬੀਤੇ ਬੁੱਧਵਾਰ ਜਸਟਿਸ ਜੋਨਾ ਕਿਊਬਿਕ ਉਹਨਾਂ ਨੇ ਇਸ ਨੂੰ 10 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਹੈਗੀ ਆ ਉਸਦੀ ਵਾਈਫ ਜਿਹੜੀ ਕਿਰਨਦੀਪ ਆ ਉਸ ਦੇ ਉੱਤੇ ਵੀ ਜਿਹੜੇ ਚਾਰजेस ਆ ਲੱਗੇ ਸੀਗੇ ਕੋਕੇਨ ਨੂੰ ਇੰਪੋਰਟ ਕਰਨ ਦੇ ਲਈ ਪਰ ਉਸ ਦੇ ਲਈ ਜਿਹੜਾ ਲੈਸਰ ਚਾਰਜ ਲਾਇਆ ਗਿਆ ਸੀਗਾ ਸਿੰਪਲ ਪੋਜੈਸ਼ਨ ਦੇ ਲਈ ਉਹ ਸਿਰਫ ਇਹ ਉਸ ਦੇ ਵਿੱਚ ਹੀ ਗਿਲਟੀ ਆ ਉਹ ਹੋਈ ਉਸ ਦੇ ਵਿੱਚ ਦੋਸ਼ੀ ਬਣੀ ਆ ਤੇ ਉਸ ਨੂੰ ਵੀ 9 ਸਾਲਾਂ ਦੀ ਹੁਣ ਸਜ਼ਾ ਉਹ ਸੁਣਾਈ ਗਈ ਹੈਗੀ ਆ ਜਸਟਿਸ ਕਿਊਬਿਕ ਨੇ ਦੱਸਿਆ ਵੀ ਮੈਂ ਇਹ ਸਜ਼ਾ ਸੁਣਾਉਣ ਤੋਂ ਪਹਿਲਾਂ ਕਈ ਜਿਹੜੀਆਂ ਚੀਜ਼ਾਂ ਨੂੰ ਧਿਆਨ ਹਿੱਤ ਰੱਖਦੇ ਹੋਏ ਇਹ ਸਜ਼ਾਵਾਂ ਸੁਣਾਈਆਂ ਇੱਕ ਨੂੰ 10 ਸਾਲ ਤੇ ਇੱਕ ਨੂੰ ਜਿਹੜੀ ਉਹ 9 ਸਾਲ ਵੀ ਕਿੱਦਾਂ ਦੀ ਕੋਕੇਨ ਸੀ ਕਿੰਨੀ ਕੁਆਂਟੀਟੀ ਸੀ ਤਾਂ ਜੋ ਲੋਕਾਂ ਦੇ ਲਈ ਇੱਕ ਹਿਸਾਬ ਦੇ ਨਾਲ ਉਦਾਹਰਨ ਬਣੇ ਇਹ ਦੋਨੋਂ ਹੀ ਭਾਰਤ ਦੇ ਜੰਮੇ ਆ ਯੂਨਾਈਟਿਡ ਸਟੇਟਸ ਦੇ ਵਿੱਚ ਵੱਖੋ ਵੱਖਰੇ ਟਾਈਮ ਦੇ ਉੱਤੇ ਇੱਥੇ ਪਹੁੰਚੇ ਆ ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਜਾ ਰਿਹਾ ਆ
ਵੀ ਉਸਨੇ ਇਹ ਕੰਮ ਕੀਤਾ। ਗੁਰਮਿੰਦਰ ਜੋ ਕਿ ਅਮੈਰੀਕਨ ਸਿਟੀਜ਼ਨ ਆ, ਤੇ ਜਿਹੜੀ ਉਸਦੀ ਵਾਈਫ ਕਿਰਨਦੀਪ ਆ ਉਹ ਗ੍ਰੀਨ ਕਾਰਡ ਹੋਲਡਰ ਸੀਗੀ, ਉਹ ਐਕਸਪਾਇਰ ਹੋ ਗਿਆ ਜਦੋਂ ਦੀ ਉਹ ਕੈਨੇਡਾ ਦੇ ਵਿੱਚ ਸੀਗੀ। ਸੋ ਕਹਿੰਦੇ ਵੀ ਜਦੋਂ ਇਹ ਨਿਊਜ਼ ਆ ਰਹੀ ਆ, ਜਿਹੜੀ ਕਿਰਨਦੀਪ ਆ ਉਹ ਉਹਨਾਂ ਦੇ ਜਿਹੜੇ ਦੂਸਰੇ ਨਿਆਣੇ ਦੇ ਨਾਲ ਪ੍ਰੈਗਨੈਂਟ ਵੀ ਜਿਹੜੀ ਉਹ ਦੱਸੀ ਜਾ ਰਹੀ ਆ। ਜੀ, ਬਿਲਕੁਲ ਉਹਦੇ ਪਿੰਡ ਵਾਲਿਆਂ ਨੇ ਫ੍ਰਿਜ਼ਨੋ 'ਚ ਵੀ ਰਹਿੰਦੇ ਆ, ਉਹਨਾਂ ਨੇ ਸਾਰਿਆਂ ਨੇ ਬਾਈਕਾਟ ਕੀਤਾ ਸੀ ਪਿੱਛੇ ਜਦੋਂ ਆਪਾਂ ਉਹਦੀ ਖਬਰ ਵੀ ਸਾਂਝੀ ਕੀਤੀ ਸੀ। ਸੋ ਉਹਦੀ ਜਿਹੜੀ ਵਾਈਫ ਆ ਉਸ ਨੂੰ ਇੰਡੀਆ ਡਿਪੋਰਟ ਕੀਤਾ ਜਾਊਗਾ ਕਿਉਂਕਿ ਉਹਦਾ ਗ੍ਰੀਨ ਕਾਰਡ ਵੀ ਐਕਸਪਾਇਰ ਹੋ ਚੁੱਕਾ ਹੈ ਤੇ ਜਿਹੜਾ ਗੁਰਮਿੰਦਰ ਤੂਰ ਆ ਉਸ ਨੂੰ USA ਦੇ ਵਿੱਚ ਵਾਪਸ ਭੇਜਿਆ ਜਾਊਗਾ। ਤੇ ਹੁਣ ਦੇਖਦੇ ਫਿਰ USA ਦੀ ਸਰਕਾਰ ਕਿੰਨਾ ਕੁ ਉਹ ਜਿਹੜੀ ਆ ਸਜ਼ਾ ਉਹਨਾਂ ਨੂੰ ਦਿੰਦੀ ਆ। 10 ਸਾਲ ਦੀ ਤਾਂ ਸਜ਼ਾ ਸੁਣਾਈ ਗਈ ਹੈਗੀ ਆ। ਬਹੁਤ ਹੀ ਮਾੜੀ ਗੱਲ ਆ। ਸੋ ਇਹਦੇ ਨਾਲ ਆਪਣੀ ਕਮਿਊਨਿਟੀ ਦੀ ਕਿੰਨੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਪਰ ਮੇਰੇ ਹਿਸਾਬ ਨਾਲ ਹਜੇ ਵੀ ਜਿਹੜੀ ਸਜ਼ਾ ਹੈ ਇਹ ਬਹੁਤ ਘੱਟ ਆ। ਸਜ਼ਾ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਜੋ ਲੋਕ ਜਿਹੜੇ ਏਦਾਂ ਦੇ ਪੁੱਠੇ ਕੰਮ ਕਰਦੇ ਆ ਉਹ ਇਹ ਤੋਂ ਡਰਨ ਤੇ ਹਟਣ। ਬਹੁਤ ਹੀ ਮਾੜੀ ਗੱਲ ਆ। ਪੂਰੀ ਕਮਿਊਨਿਟੀ ਦੀ ਜਦੋਂ ਬਦਨਾਮੀ ਹੁੰਦੀ ਹੈਗੀ ਆ, ਆਪਾਂ ਇਹ ਨਹੀਂ ਸੋਚਦੇ ਵੀ ਜੇ ਆਪਾਂ ਕਿੰਨੀ ਕੁ ਵੱਡੀ ਕੌਮ ਹੈਗੀ ਆ ਆਪਣੀ, ਕਿੰਨੇ ਕੁ ਵੱਡੀ ਕਮਿਊਨਿਟੀ ਆ, ਮੇਬੀ 5-7 ਲੱਖ ਹੋਵਾਂਗੇ। ਸੋ ਜੇ ਇੱਕ ਵੀ ਬੰਦਾ ਗਲਤ ਕੰਮ ਕਰਦਾ ਤਾਂ ਪੂਰੀ ਕਮਿਊਨਿਟੀ ਦਾ ਨਾਂ ਜਿਹੜਾ ਬਦਨਾਮ ਹੁੰਦਾ ਹੈ। ਜੀ, ਕਮਿਊਨਿਟੀ ਦੇ ਵਿੱਚੋਂ ਹੁਣ ਜਦੋਂ ਕਿਸੇ ਨੇ ਤੂਰਾਂ ਦੀ ਗੱਲ ਕਰਨੀ, ਉਹਨੇ ਕਹਿਣਾ ਯਾਰ ਤੁਹਾਡੇ ਬੰਦੇ ਤਾਂ ਆਹ ਜਿਹੜੇ ਕੰਮ ਕਰ ਗਏ ਆ। ਇੱਕ ਪਾਸੇ ਮਰੀਨਸ ਵਾਲਾ ਸਾਡਾ ਤੂਰ ਆ ਜਿਹੜਾ ਕਹਿੰਦਾ ਵੀ ਸਾਨੂੰ ਦਾੜੀ ਰੱਖ ਕੇ ਮਰੀਨਸ ਦੇ ਵਿੱਚ ਕੰਬੈਟ ਦੇ ਵਿੱਚ ਜਾਣ ਦੇ ਲਈ ਆਗਿਆ ਦਿਓ, ਉਹ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੇ ਆ, ਤੇ ਇੱਕ ਏਦਾਂ ਦੇ ਹੈਗੇ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਜਿਹੜਾ ਉਹ ਬਣ ਰਿਹਾ ਆ। ਦੱਸਣ ਦਾ ਮਕਸਦ ਇਹੀ ਹੁੰਦਾ, ਕਈ ਵਾਰੀ ਨਾ ਸਾਨੂੰ ਕਹਿ ਦਿੰਦੇ ਯਾਰ ਤੁਸੀਂ ਇਹਨਾਂ ਦਾ ਨਾਂ ਨਾ ਦੱਸਿਆ ਕਰੋ ਏਦਾਂ, ਪਰ ਭਾਈ ਦੱਸਣਾ ਪੈਂਦਾ ਆ। ਦੱਸਾਂਗੇ ਤਾਂ ਹੀ ਪਤਾ ਲੱਗੂਗੇ। ਜੇ ਤੁਸੀਂ ਘਟਾ ਇਕੱਠਾ ਕਰਕੇ ਉੱਤੇ ਚਾਦਰ ਹੀ ਪਾ ਦੇਣੀ ਆ, ਘਟਾ ਜਾਂਦਾ ਕਿਤੇ ਨਹੀਂ ਆ, ਉਹ ਗੰਦ ਉੱਥੇ ਹੀ ਰਹਿ ਜਾਂਦਾ ਆ। ਸੋ ਫਾਇਦਾ ਨਹੀਂ ਕਿਸੇ ਨਾ ਕਿਸੇ ਦਿਨ ਹਵਾ ਆਉਂਦੀ, ਬੁੱਲਾ ਆਊਗਾ ਫਿਰ ਉਛਲਦਾ ਆ। ਸੋ ਬੈਟਰ ਆ ਵੀ ਉਸ ਖਲਾਰੇ ਨੂੰ ਜਿਹੜਾ ਪਹਿਲਾਂ ਹੀ ਬਾਹਰ ਜਿਹੜਾ ਉਹ ਸੁੱਟਿਆ ਜਾਵੇ। ਸੋ ਇਹ ਜ਼ਰੂਰੀ ਹੁੰਦਾ ਆ ਵੀ ਆਪਾਂ ਨੂੰ ਪਤਾ ਲੱਗਦਾ ਰਵੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਫਿਰ ਏਦਾਂ ਦੇ ਲੋਕਾਂ ਕਰਕੇ ਕੁਛ ਮਾੜੇ ਆਂਡੇ ਜਾਂ ਗੰਦੇ ਸੇਬਾਂ ਦੇ ਕਰਕੇ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਹੈਗਾ ਆ। ਹੁਣ ਦੇਖੋ ਕਿੰਨੀ ਬਦਨਾਮੀ ਵਾਲੀ ਜਿਹੜੀ ਇਹ ਗੱਲ ਬਣੀ ਆ। ਸ਼ਹਿਰ ਦਾ ਨਾਮ ਹੀ ਬਦਨਾਮ, ਕਮਿਊਨਿਟੀ ਦਾ ਨਾਮ ਹੀ ਬਦਨਾਮ, ਕਈ ਕੁਛ ਜਿਹੜਾ 1-2 ਜਾਣਿਆਂ ਦੇ ਕਾਰੇ ਦੇ ਨਾਲ ਕੀਤੀ ਕਰਾਈਆਂ ਜਿਹੜੀਆਂ ਉਹ ਸਾਰੀਆਂ ਖੂਹ ਦੇ ਵਿੱਚ ਕਹਿੰਦੇ ਆ ਵੀ ਉਹ ਪੈ ਜਾਂਦੀਆਂ ਨੇ। ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਰਮਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਸਰੋਤਿਆਂ ਦੇ ਨਾਲ ਬਹੁਤ ਹੀ ਹੋਰ ਇੰਪੋਰਟੈਂਟ ਖਬਰਾਂ ਕਿ ਨਰਸਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਸਟ੍ਰਾਈਕ ਕਰਨ ਜਾ ਰਹੀਆਂ, ਉਹ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਜੀ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ
ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ, ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 020679197. All loans are subject to credit and underwriting approval. Zender Mortgage, oh Zender Mortgage. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। Jeshwar Lal. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਵੱਧਦੇ ਆ। ਨਰਸਾਂ ਦੇ ਬਾਰੇ ਵੀ ਜਿਹੜੀ ਉਹ ਗੱਲ ਕਰਦੇ ਆ ਵੀ ਕਿਉਂ ਇਹ ਉਸ ਦੇ ਵੱਲ ਨੂੰ ਜਾ ਰਹੀਆਂ, ਵੀ ਕਿਉਂ ਜੀ। ਚਾਹੁੰਦੀਆਂ ਆ ਵੀ ਅਸੀਂ ਭਾਈ ਹੁਣ ਛੁੱਟੀ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਦਈਏ। ਪਰ ਉਸ ਤੋਂ ਪਹਿਲਾਂ ਖਬਰ ਇਹ ਆ ਰਹੀ ਆ ਵੀ ਸਾਡੇ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ 2021 ਦਾ ਆਪਣਾ ਟੈਕਸ ਭਰਿਆ। 6,10,000 ਤੇ $710 ਉਹਨਾਂ ਦੀ ਕਮਾਈ ਜਿਹੜੀ ਹੋਈ ਸੀ ਰਾਸ਼ਟਰਪਤੀ ਬਾਈਡਨ ਦੀ। 25% ਫੈਡਰਲ ਟੈਕਸ ਦੇ ਵਿੱਚ ਜਿਹੜਾ ਉਹਨਾਂ ਨੇ ਭਰਿਆ ਹੈਗਾ। ਇਹ ਜਿਹੜੇ ਰਿਟਰਨ ਆ ਉਹ ਸ਼ੋ ਕਰ ਰਹੇ ਆ। ਸਭ ਨੂੰ ਹੀ ਪਤਾ ਹੈ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਪਿਛਲੇ ਰਾਸ਼ਟਰਪਤੀ ਦੇ ਜਿਹੜੇ ਟੈਕਸ ਰਿਟਰਨਸ ਨੂੰ ਲੈ ਕੇ ਬੜੇ ਤਰ੍ਹਾਂ ਦੇ ਜਿਹੜੇ ਵਾਦ ਵਿਵਾਦ ਆ ਉਹ ਚੱਲਦੇ ਰਹੇ। ਉਹਨਾਂ ਨੇ ਪਬਲਿਕਲੀ ਜਿਹੜੇ ਉਹ ਨਸ਼ਰ ਜਿਹੜੇ ਉਹ ਨਹੀਂ ਕੀਤੇ, ਅਜੇ ਤੱਕ ਵੀ ਜਿਹੜੇ ਉਹ ਨਹੀਂ ਕਰਨਾ ਚਾਹੁੰਦੇ ਹੈਗੇ। ਤੇ ਉਸ ਦੇ ਵਿੱਚ ਕਾਫੀ ਜਿਹੜਾ ਰੌਲਾ ਰੱਪਾ ਰਿਹਾ। ਪਰ ਪਿਛਲੇ ਕਈ ਦਹਾਕਿਆਂ ਤੋਂ ਜਿੰਨੇ ਵੀ ਰਾਸ਼ਟਰਪਤੀ ਆਉਂਦੇ ਰਹੇ ਆ, ਉਹ ਆਪਣੇ ਟੈਕਸਿਸ ਆ ਉਹ ਪਬਲਿਕ ਕਰ ਦਿੰਦੇ ਹੁੰਦੇ ਸੀਗੇ। ਸੋ ਕਹਿੰਦੇ ਵੀ 1,50,000 ਇਹਨਾਂ ਨੇ ਫੈਡਰਲ ਇਨਕਮ ਟੈਕਸ ਦੇ ਵਿੱਚ ਭਰਿਆ ਆ। ਇਫੈਕਟਿਵਲੀ 24.6% ਰਿਹਾ ਆ। ਪ੍ਰੈਜ਼ੀਡੈਂਟ ਦੀ ਸੈਲਰੀ $4 ਲੱਖ ਜਿਹੜੀ ਉਹ ਹੁੰਦੀ ਆ, ਪਰ ਬਾਈਡਨ ਹੁਣਾਂ ਨੇ 3,78,333 ਜਿਹੜੀ ਆ ਉਹ ਆਪਣੀ ਅਰਨਿੰਗ ਸ਼ੋਅ ਕੀਤੀ, ਕਿਉਂਕਿ 20 ਜਨਵਰੀ ਨੂੰ ਉਹਨਾਂ ਨੇ ਸਹੁੰ ਜਿਹੜੀ ਉਹ ਚੱਕੀ ਸੀ। ਸੋ 20 ਦਿਨ ਵਿਚਾਰਿਆਂ ਦੇ ਜਿਹੜੇ ਕਹਿ ਲਓ ਵੀ ਉਹ ਰਹਿ ਗਏ। ਤੇ ਇਸ ਹਿਸਾਬ ਦੇ ਨਾਲ ਰਿਹਾ ਆ। ਫਸਟ ਲੇਡੀ ਦਾ ਨਾਂ ਹੀ ਹੁੰਦਾ ਹੈ, ਕਹਿੰਦੇ ਉਹਨੂੰ ਤਨਖਾਹ ਕੋਈ ਨਹੀਂ ਜਿਹੜੀ ਉਹ ਮਿਲਦੀ ਹੁੰਦੀ। ਸੋ ਇਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ ਆਪਣੇ ਜਿਹੜੇ ਮੁੰਡੇ ਦੇ ਨਾਂ ਦੀ ਬਣਾਈ ਹੋਈ ਇੱਕ ਸੰਸਥਾ ਆ, ਉਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਡੋਨੇਸ਼ਨ ਇੱਕ $5,000 ਦੀ ਵੀ ਜਿਹੜੀ ਉਹ ਕੀਤੀ ਸੀਗੀ। ਸੋ ਬੜੇ ਲੋਕਾਂ ਦੀ ਜਿਹੜੀ ਉਹ ਨਜ਼ਰ ਰਹਿੰਦੀ ਆ ਵੀ ਕੀ ਕਰ ਰਹੇ ਆ ਰਾਸ਼ਟਰਪਤੀ, ਕਿੱਧਰੋਂ ਇਹਨਾਂ ਦੀਆਂ ਕਮਾਈਆਂ ਆ।
ਕਿੱਧਰੋਂ ਇਹਨਾਂ ਦੀਆਂ ਜਿਹੜੀਆਂ ਉਹ ਘੱਟ ਆ। $53,000 ਤਾਂ ਇਹਨਾਂ ਨੂੰ ਹਰਜੋਤ ਸਿੰਘ ਜੀ ਇਸ ਕਪਲ ਨੂੰ ਪੈਨਸ਼ਨ ਦੇ ਵਿੱਚ ਤੇ $46,000 ਸੋਸ਼ਲ ਸਿਕਿਉਰਿਟੀ ਬੈਨੀਫਿਟਸ ਦੇ ਵਿੱਚ ਵੀ ਮਿਲਿਆ ਹੈਗਾ ਆ। $62,000 ਇਹਨਾਂ ਨੂੰ 2 ਐਸ ਕਾਰਪੋਰੇਸ਼ਨਸ ਤੋਂ ਮਿਲਿਆ, ਜਿਸ ਦੇ ਵਿੱਚ ਸਪੀਕਿੰਗ ਤੇ ਰਾਈਟਿੰਗ ਇੰਗੇਜਮੈਂਟਸ ਜਿਹੜੀਆਂ ਆ ਉਹ ਹੁੰਦੀਆਂ ਨੇ ਜੀ। ਤੇ ਇਹ ਬਹੁਤ ਸਾਰੇ ਮੁਲਕਾਂ 'ਚ ਘੱਟ ਹੁੰਦਾ ਆ। ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਆਪਣੀ ਕਮਲਾ ਦੇਵੀ ਹੈਰਿਸ, ਉਹਨਾਂ ਦੀ ਇਨਕਮ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਤੋਂ ਜ਼ਿਆਦਾ ਰਿਪੋਰਟ ਕੀਤੀ ਗਈ ਹੈਗੀ ਆ। ਸੋ ਕਹਿੰਦੇ ਪਈ 1.65 ਮਿਲੀਅਨ ਦੀ ਇਨਕਮ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਉਹਨਾਂ ਦੇ ਹਸਬੈਂਡ ਡਗਲਸ ਐਮੋਫ ਦੋਨਾਂ ਨੇ ਰਿਪੋਰਟ ਕੀਤੀ ਹੈਗੀ ਆ। ਕਮਲਾ ਹੈਰਿਸ ਨੇ $4,52,664 ਉਹਨਾਂ ਦੀਆਂ ਜਿਹੜੀਆਂ ਰਾਈਟਿੰਗਸ ਕੀਤੀਆਂ ਉਹਨਾਂ ਤੋਂ ਕਮਾਏ ਆ, ਤੇ 3,19,000 ਇੱਕ ਕੰਡੋਮੀਨੀਅਮ ਸੇਲ ਕੀਤਾ ਸੀ ਉਹਨਾਂ ਨੇ ਸੈਨ ਫਰਾਂਸਿਸਕੋ 'ਚ, ਉਹ ਤੋਂ ਇਨਕਮ। ਤੇ ਸੈਲਰੀ ਜਿਹੜੀ ਆ ਕਮਲਾ ਹੈਰਿਸ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਦੀ 2,15,548 ਸੈਲਰੀ ਹੈਗੀ ਆ ਇੰਨੀ। ਤੇ ਉਹਨਾਂ ਦੇ ਹਸਬੈਂਡ $1,64,740 ਉਹ ਟੀਚਰ ਆ, ਜਾਰਜ ਟਾਊਨ ਯੂਨੀਵਰਸਿਟੀ ਦੇ ਵਿੱਚ ਲਾਅ ਦੇ ਪ੍ਰੋਫੈਸਰ ਆ, ਉੱਥੋਂ ਉਹਨਾਂ ਨੂੰ ਮਿਲੀ ਹੈਗੀ ਆ। ਸੋ ਕਮਲਾ ਹੈਰਿਸ ਉਹਨਾਂ ਦੀ ਇਨਕਮ ਕਿਤੇ ਜ਼ਿਆਦਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ ਰਿਪੋਰਟ ਕੀਤੀ ਗਈ ਆ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਅੱਜ ਟੈਕਸ ਭਰਨ ਦੀ ਲਾਸਟ ਡੇਟ ਆ, ਕਿਉਂਕਿ ਅਪ੍ਰੈਲ 15 ਫਿਰ ਵੀਕਐਂਡ ਆ ਗਿਆ ਤੇ ਇਸ ਕਰਕੇ ਐਕਸਟੈਂਡ ਕੀਤੀ ਗਈ ਸੀ April 18। ਸੋ ਜਿਹੜੇ ਸਰੋਤਿਆਂ ਨੇ ਟੈਕਸ ਨਹੀਂ ਭਰਿਆ ਉਹ ਭਰ ਲੈਣ, ਤੇ ਜਾਂ ਜਿਹੜੇ ਨਹੀਂ ਆਪਣੇ ਨੂੰ ਪੇਪਰ ਇਕੱਠੇ ਕਰ ਸਕਦੇ ਹਜੇ ਤੱਕ, ਉਹ ਐਕਸਟੈਂਸ਼ਨ ਫਾਈਲ ਕਰ ਸਕਦੇ ਹੈਗੇ ਆ। ਸੋ ਬਹੁਤ ਸਾਰਾ ਹੁੰਦਾ ਤੇ ਆਪਾਂ ਪੇਪਰ ਨਹੀਂ ਇਕੱਠੇ ਕਰ ਸਕਦੇ, ਰਾਈਟ। ਸੋ ਇਹ ਕੋਈ ਗੱਲ ਨਹੀਂ, ਆਪਾਂ ਵੀ ਐਕਸਟੈਂਸ਼ਨ ਦੀ ਫਾਈਲ ਕੀਤੀ ਆ। ਤੇ ਬਹੁਤ ਸਾਰੀਆਂ ਕੰਪਨੀਆਂ ਉਹ ਕੋਈ ਨਾ ਕੋਈ ਬੈਨੀਫਿਟ ਦੇ ਰਹੀਆਂ ਹੈਗੀਆਂ। 7-Eleven ਵਾਲੇ ਫ੍ਰੀ ਕੋਕ ਦੇ ਰਹੇ ਆ, ਇਸੇ ਤਰ੍ਹਾਂ ਇੱਕ ਫਾਇਰ ਹਾਊਸ ਵਾਲੇ ਉਹ ਸਬਜ਼ ਦੇ ਰਹੇ ਆ, ਕੋਨਾ ਆਈਸਬੀ ਵਾਲੇ ਫ੍ਰੀ ਦੇ ਰਹੇ ਹੈਗੇ ਆ। ਇੱਕ ਕੰਪਨੀ ਜਿਹੜੀ ਆ ਉਹ ਫ੍ਰੀ ਮਸਾਜ ਦੇ ਰਹੀ ਆ। ਵੀ ਬਹੁਤ ਸਾਰੇ ਲੋਕਾਂ ਨੂੰ ਟੈਨਸ਼ਨ ਬਹੁਤ ਆ, ਪੇਪਰ ਇਕੱਠੇ ਕਰਕੇ ਟੈਕਸ ਭਰੀ ਆ ਉਹ। ਸੋ ਜਿਹੜਾ ਵੀ ਉੱਥੇ ਜਾਊਗਾ ਉਹ ਜਿਹੜਾ ਆ ਮਸਾਜ ਉਹ ਫ੍ਰੀ ਕਰੂਗੇ ਜੀ। ਇੱਕ ਜਿਹੜੇ ਸਰੋਤਿਆਂ ਨੂੰ ਦੱਸ ਦਈਏ, ਚੈੱਕ ਚੁੱਕ ਬਹੁਤ ਮਿਲੇ ਸੀ ਨਾ 2021 ਚ, ਉਹ ਵੀ ਰਿਪੋਰਟ ਕਰ ਦਿਓ, ਦੱਸ ਦਿਓ ਕਿੰਨੇ ਮਿਲੇ ਆ। ਜਿਹੜਾ ਚਾਈਲਡ ਸਪੋਰਟ ਵਾਲਾ ਮਿਲਦਾ ਰਿਹਾ ਆ ਉਹ ਵੀ ਦੱਸ ਦਿਓ ਕਿੰਨੇ ਮਿਲੇ, ਕਿੰਨੇ ਰਹਿ ਗਏ, ਕਿਉਂਕਿ ਇਸ ਵਾਰ ਉਹਨਾਂ ਨੇ ਪਹਿਲੋਂ ਦੇ ਦਿੱਤੇ। ਸੋ ਇਸ ਵਾਰ ਛੋਟੀਆਂ ਤੁਹਾਨੂੰ ਜਿਹੜੇ ਰਿਟਰਨ ਮਿਲਦੇ ਆ, ਕਿਉਂਕਿ ਪਹਿਲੋਂ ਪੈਸੇ ਜਿਹੜੇ ਉਹ ਤੁਹਾਨੂੰ ਚਾਈਲਡ ਸਪੋਰਟ ਵਾਲੇ ਕਹਿ ਲਓ ਵੀ ਉਹ ਜਿਹੜਾ ਸੀਗਾ ਉਹ ਮਿਲਦੇ ਰਹੇ ਆ। ਸੋ ਝਟਕਾ ਨਾ ਲੱਗੇ, ਜਿੱਥੇ ਦੇ ਰਹੇ ਆ ਵਿਚਾਰੇ ਮਾਲਸ਼ ਮੁਲਚ ਕਰਦੇ, ਉੱਥੇ ਬਾਹਰ ਹੀ ਖੜ ਜਿਓ ਬਾਅਦ ਚ ਜਾ ਕੇ ਟੈਕਸ ਭਰਨ ਤੋਂ ਬਾਅਦ ਚ, ਵੀ ਬੰਦੇ ਨੂੰ ਝਟਕਾ ਨਾ ਲੱਗੇ। ਨਾਲ ਇੱਕ ਬੰਦਾ ਜ਼ਰੂਰ ਲੈ ਕੇ ਜਾਇਓ ਜਦੋਂ ਟੈਕਸ ਭਰਦਾ ਆ। ਕਈ ਦੀ ਬੰਦੇ ਨੂੰ ਦੇਖ ਕੇ ਰਕਮ ਝਟਕਾ ਜਿਹਾ ਜਿਹੜਾ ਉਹ ਲੱਗ ਜਾਂਦਾ ਵੀ ਹਾਏ ਵੇ ਇਸ ਵਾਰ ਤਾਂ ਦੇਣੇ ਪੈ ਗਏ ਆਉਣ ਦੀ ਬਜਾਏ। ਸੋ ਦੇਖ ਲਿਓ ਧਿਆਨ ਦੇ ਨਾਲ, ਜੇ ਤੁਹਾਨੂੰ ਲੱਗਦਾ ਵੀ ਜਿੱਦਾਂ ਹਰਜੋਤ ਸਿੰਘ ਨੇ ਕਿਹਾ ਵੀ ਨਹੀਂ ਪੇਪਰ ਪੂਰੇ ਹੋ ਰਹੇ ਹੈਗੇ, ਤਾਂ ਫਿਰ ਐਕਸਟੈਂਸ਼ਨ ਦੇ ਲਈ ਆਪਣੇ CPA ਦੇ ਨਾਲ ਫਾਈਲ ਜਿਹੜਾ ਉਹ ਤੁਸੀਂ ਕਰ ਸਕਦੇ ਹੈਗੇ ਆ ਜੀ। ਸੋ ਬਿਲਕੁਲ ਇਸ ਵਾਰੀ ਝਟਕਾ ਬਹੁਤ ਲੱਗ ਰਿਹਾ ਲੋਕਾਂ ਨੂੰ, ਕਿਉਂਕਿ ਪਿਛਲੇ ਸਾਲ ਵੀ ਜਿਹੜੀ ਕਵਰਡ ਕੈਲੀਫੋਰਨੀਆ ਆ ਉਹਨਾਂ ਨੇ ਕੀ ਕੀਤਾ ਸੀ, ਓਬਾਮਾ ਕੇਅਰ ਜਿਨ੍ਹਾਂ ਦੀ ਇਨਕਮ ਵੱਧ ਵੀ ਗਈ ਸੀ ਉਹਨਾਂ ਨੇ ਪਲੰਟੀ ਨਹੀਂ ਪਾਈ ਸੀ। ਇਸ ਵਾਰੀ ਉਹ ਪਲੰਟੀ ਵੀ ਪਾ ਰਹੇ। ਪਿਛਲੇ ਸਾਲ ਉਹਨੇ $10,000 ਤੱਕ ਜੇ ਤੁਹਾਨੂੰ ਅਨਪਲਾਇਮੈਂਟ ਮਿਲੀ ਆ ਉਹਦੇ ਤੇ ਟੈਕਸ ਨਹੀਂ ਸੀ। ਇਸ ਵਾਰੀ ਉਹ ਵੀ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਮਿਲੀ ਆ ਡਾਲਰ, ਉਹਦੇ ਉੱਤੇ ਇਸ ਵਾਰੀ ਉਹਨੇ ਟੈਕਸ ਲਾਇਆ ਹੈਗਾ ਜੀ। ਸੋ ਪਲੀਜ਼ ਜਿਹੜੇ ਜੀ ਰੱਖਿਓ ਧਿਆਨ, ਟੈਕਸ ਫਾਈਲ ਕਰ ਲਿਓ। ਜਿਹੜੇ ਜਿਨ੍ਹਾਂ ਨੂੰ ਚੇਤਾ ਨਹੀਂ ਸੀਗਾ ਜਾਂ ਚੇਤਾ ਭੁੱਲ ਗਿਆ ਸੀਗਾ, ਇੱਧਰ ਉੱਧਰ ਬਿਜ਼ੀ ਸੀਗੇ, ਇਹ ਬਹੁਤ ਇੰਪੋਰਟੈਂਟ ਜਿਹੜੀ ਉਹ ਚੀਜ਼ ਆ। ਬਾਅਦ ਜੁਰਮਾਨਾ ਨਾ ਭਰਨਾ ਪਵੇ ਤੁਹਾਨੂੰ ਬਗੈਰ ਮਤਲਬ ਤੋਂ। ਉਹਦੇ ਨਾਲ ਐਵੇਂ ਹੋਰ ਕਈ ਖਰਾਬੀਆਂ, ਤੁਹਾਡਾ ਹੀ ਜਿਹੜਾ ਸਟ੍ਰੈਸ ਆ ਹੋਰ ਵਧਣਾ ਆ। ਜਿਹੜੇ ਆਉਣੇ ਆ ਜਿਹੜੇ ਜਾਣੇ ਆ ਉਹ ਤਾਂ ਆਉਣੇ ਜਾਣੇ ਹੈਗੇ ਆ ਵੀ, ਉਹ ਤਾਂ ਹੁਣ ਤੁਹਾਨੂੰ ਦੇਖਣੇ ਹੀ ਪੈਣੇ ਆ। ਜਿਹੜੇ W2 ਵਾਲੇ ਆ, W2 ਪੇਸ਼ਾ ਵਾਲੇ, ਉਹਨਾਂ ਲਈ ਤਾਂ ਚਲੋ ਫਿਰ ਵੀ ਥੋੜਾ ਬਹੁਤਾ ਥੋੜਾ ਸਰਲ ਇਸ ਲਈ ਹੁੰਦਾ ਵੀ ਜਿੰਨੀ ਇਨਕਮ ਹੋਈ ਆ ਉਨੀ W2 ਚ ਤੁਹਾਨੂੰ ਆ ਗਈ ਹੋਣੀ ਆ, ਉਹ ਤੁਸੀਂ ਜਿਹੜੀ ਉਹ ਭਰਨੀ ਆ। ਜੇ ਕਿਤੇ ਡੋਨੇਸ਼ਨਸ ਕੀਤੀਆਂ ਆ, ਇਹ ਉਹ ਕੀਤੀਆਂ ਹੁੰਦੀਆਂ ਆ 501c ਵਾਲਿਆਂ ਨੂੰ, ਉਹ ਜਿਹੜੀ ਵਿੱਚ ਤੁਸੀਂ ਮਾੜੀ ਮੋਟੀ ਕਟੌਤੀ ਆ। ਇੰਟਰਸਟ ਜਿਹੜਾ ਘਰ ਦਾ ਤੁਸੀਂ ਮਾਰਗੇਜ ਦਾ ਪੇ ਕੀਤਾ ਆ ਉਹਦਾ ਵੀ ਰੱਖ ਲਿਓ। 1095 ਜਿਹੜਾ ਕਵਰਡ ਕੈਲੀਫੋਰਨੀਆ ਵਾਲਾ ਆ ਉਹ ਵੀ ਤੁਸੀਂ ਕਢਾ ਕੇ ਜਿਹੜਾ ਉਹ ਰੱਖ ਲਿਓ। ਸਾਰਾ ਕੁਛ ਜਿਹੜਾ ਉਹ ਚੇਤਾ ਰੱਖਿਓ, ਫਾਰਮਸ ਵਗੈਰਾ ਜਿਹੜੇ ਉਹ ਪੂਰੇ ਹੋਣ। ਜੇ ਕਿਤੇ ਕੋਈ ਵਾਧੂ ਇਨਕਮ ਕੀਤੀ ਹੈਗੀ ਆ ਸੈਲਰੀ ਵਾਲਿਆਂ ਨੇ ਵੀ, ਉਹਨਾਂ ਨੇ ਵੀ ਤੁਹਾਨੂੰ ਦੂਜੀ ਦੇ ਨਾਲ ਕੀਤਾ ਹੋਊਗਾ। ਅਜੋ 1099 ਆਈ ਥਿੰਕ ਹੁੰਦਾ ਆ,
ਜਿਹੜਾ ਐਜ਼ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਜੀ ਜਿਹੜਾ ਹਾਂ 1099 ਸੋ ਉਹ ਵੀ ਸੋ ਵਿੱਚ ਐਡ ਸਰ ਕਰ ਲਿਓ। ਜੀ ਸੋ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਹਮੇਸ਼ਾ ਹੀ ਅਲਰਟ ਕਰਦੇ ਰਹਿੰਦੇ ਆ। ਅੱਜ ਕੱਲ ਹੇਰਾ ਫੇਰੀਆਂ ਬਹੁਤ ਹੁੰਦੀਆਂ ਆ, ਚੋਰੀ ਬਹੁਤ, ਤੁਹਾਡੀ ਸੋਸ਼ਲ ਸਿਕਿਉਰਿਟੀ, ਤੁਹਾਡੇ ਬਿੱਲ, ਜਿੰਨੀਆਂ ਕਾਲਾਂ ਆਉਂਦੀਆਂ ਕਮਲੇ ਕਰ ਦਿੰਦੇ ਆ, ਹਨਾ। ਸੋ ਇੱਕ ਗੱਲ ਜ਼ਰੂਰ ਆ ਵੀ ਜਦੋਂ ਤੁਸੀਂ ਟੈਕਸ ਦੇ ਪੇਪਰ ਭਰਦੇ ਆ, ਬਹੁਤ ਸਾਰੇ ਪੇਪਰ ਇਕੱਠੇ ਕਰਦੇ ਆ ਤੇ ਬਾਅਦ ਚ ਜ਼ਰੂਰਤ ਨਹੀਂ ਹੁੰਦੀ। ਆਪਾਂ ਨੂੰ ਸਾਰਿਆਂ ਨੂੰ ਆਦਤ ਹੈ ਉਹ ਚੱਕ ਕੇ ਘਰ ਵਿੱਚ ਸਿੱਟ ਦੋ, ਉਹ ਨਾ ਕਰੋ। ਸ਼ਰੈਡ ਕਰੋ। ਜੀ ਹਾਂ, ਆਫਿਸ ਡਿਪੂ ਲਗਭਗ ਹਰ ਸ਼ਹਿਰ ਚ ਆ। ਉਹ ਕਹਿੰਦੇ ਵੀ ਅਸੀਂ ਅਪ੍ਰੈਲ 23 ਤਾਈਂ 5 ਪਾਉਂਡ ਦੇ ਜਿਹੜੇ ਡਾਕੂਮੈਂਟ ਆ ਫ੍ਰੀ ਤੁਸੀਂ ਉੱਥੇ ਸ਼ਰੈਡ ਕਰ ਸਕਦੇ ਹੋ ਜਾ ਕੇ। ਤੇ ਉਹਨਾਂ ਦਾ officedepot.com/shredding ਇਹ ਕੂਪਨ ਲੈ ਜਿਓ ਤੇ ਪੇਪਰ ਆਪਣੇ ਸ਼ਰੈਡ ਕਰ ਦਿਓ, ਤਾਂ ਕਿ ਤੁਹਾਡੇ ਜਿਹੜੇ ਕੋਈ ਸੋਸ਼ਲ ਸਿਕਿਉਰਿਟੀ ਦੇ ਉੱਤੇ ਲਿਖੇ ਹੁੰਦੇ ਆ, ਹਨਾ, ਟੈਕਸ ਵਾਲੇ ਪੇਪਰਾਂ ਦੇ ਉੱਤੇ W2 ਤੇ ਜਾਂ ਜਿਹੜੇ ਹੋਰ ਮੌਰਗੇਜ ਦੇ ਉੱਤੇ ਲੋਨ ਨੰਬਰ, ਡੇਟ ਆਫ, ਬਹੁਤ ਕੁਝ ਹੁੰਦਾ ਆ। ਸੋ ਉਹਨਾਂ ਨੂੰ ਸ਼ਰੈਡ ਜ਼ਰੂਰ ਕਰ ਦਿਓ। ਆਇਡੈਂਟੀਟੀ ਚੋਰੀ ਜਿਹੜੀ ਉਹ ਨਾ ਹੋਵੇ, ਤੁਹਾਡੇ ਨਾਂ ਦੇ ਉੱਤੇ ਕੋਈ ਐਵੇਂ ਲੋਨ ਨਾ ਲੈ ਜਾਵੇ, ਹੋਰ ਤੁਹਾਡੀ ਸਰਦਰਦੀ ਜਿਹੜੀ ਉਹ ਨਾ ਵਧਾ ਜਾਵੇ। ਉਸ ਚੀਜ਼ ਦਾ ਜਿਹੜਾ ਉਹ ਪਰਹੇਜ਼ ਜਿਹੜਾ ਉਹ ਕਰਿਓ। ਸੋ ਟੈਕਸ ਡੇ ਹੈਗਾ ਜੀ ਅੱਜ, ਲਾਸਟ ਡੇ ਆ ਟੈਕਸ ਫਾਈਲ ਜਿਹੜਾ ਉਹ ਕਰਨ ਦਾ, ਸਟੇਟ ਦਾ, ਫੈਡਰਲ ਦਾ, ਜਿਹੜਾ ਉਹ ਜ਼ਰੂਰ ਆਪੋ ਆਪਣਾ ਟੈਕਸ ਜਿਹੜਾ ਉਹ ਫਾਈਲ ਕਰੋ ਜਿੱਥੇ ਜਿੱਥੇ ਹੈਗਾ ਆ। ਕਈ ਅਜਿਹੇ ਸੂਬਿਆਂ 'ਚ ਵੀ ਆ ਜਿੱਥੇ ਸਟੇਟ ਟੈਕਸ ਨਹੀਂ ਹੈਗਾ, ਉਹ ਨਜ਼ਾਰੇ ਲੁੱਟੋ, ਤੇ ਜਿੱਥੇ ਜਿੱਥੇ ਹੈਗਾ ਫੈਡਰਲ ਤਾਂ ਭਰਨਾ ਹੀ ਪੈਣਾ, ਫੈਡਰਲ ਤਾਂ ਫਿਰ ਵੀ ਭਰਨਾ ਹੀ ਪੈਣਾ ਆ। ਉਹ ਤੋਂ ਕਿਸੇ ਦਾ ਬਚਾਅ ਨਹੀਂ, ਉਹ ਦੇਣਾ ਹੀ ਪੈਣਾ। ਹਾਂ ਕਰ ਲੈਂਦੇ ਐਮਾਜ਼ੋਨ ਵਰਗੇ ਜ਼ੀਰੋ ਦੇ ਕੇ ਜਿਹੜੇ ਉਹ ਛੁੱਟ ਜਾਂਦੇ ਆ, ਉਹ ਕੋਈ ਨਾ ਕੋਈ ਕਰ ਲੈਂਦੇ ਆ ਤਰੀਕਾ, ਪਰ ਉਹਨਾਂ ਨੂੰ ਵੱਖ-ਵੱਖ ਲੂਪ ਹੋਲਸ ਦਾ ਜਿਹੜਾ ਉਹ ਪਤਾ ਹੈਗਾ ਆ। ਤੇ ਹੁਣ ਅਗਲੀ ਜਿਹੜੀ ਹਰਜੋਤ ਸਿੰਘ ਜੀ ਨਰਸਿਸ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਟੌਪ ਦੇ ਜਿਹੜੇ ਹਸਪਤਾਲਾਂ ਦੇ ਵਿੱਚ ਨਰਸਿਸ ਅੱਜ ਕਹਿੰਦੇ ਆ ਵੀ ਸਟ੍ਰਾਈਕ ਤੇ ਜਾ ਸਕਦੀਆਂ ਆ। ਸਟੈਨਫੋਰਡ ਹੈਲਥ ਕੇਅਰ, ਲੁਸੀਲ ਪੈਕਰਡ ਚਿਲਡਰਨ ਹਸਪੀਟਲ ਦੀਆਂ ਤਕਰੀਬਨ 5000 ਨਰਸਿਸ ਉਹ ਇਹ ਕਹਿ ਰਹੀਆਂ ਵੀ ਅਸੀਂ ਸਟ੍ਰਾਈਕ ਤੇ ਜਾ ਰਹੇ ਹਾਂ 1 ਹਫ਼ਤੇ ਦੇ ਲਈ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕੰਟਰੈਕਟ ਨੈਗੋਸੀਏਸ਼ਨਸ ਆ ਉਹ ਵਿੱਚ ਕੋਲੈਪਸ ਹੋ ਗਈਆਂ ਆ, ਸਿਰੇ ਨਹੀਂ ਚੜੀਆਂ। 31 ਮਾਰਚ ਨੂੰ ਕਹਿੰਦੇ ਵੀ ਉਹਨਾਂ ਦੇ ਕੰਟਰੈਕਟ ਐਕਸਪਾਇਰ ਜਿਹੜੇ ਆ ਉਹ ਹੋ ਚੁੱਕੇ ਆ, ਤੇ ਜਿਹੜੀ ਯੂਨੀਅਨ ਜਿਹੜੀ ਰਿਪਰੈਜ਼ੈਂਟ ਕਰਦੀ ਹੈ ਇਹਨਾਂ ਨਰਸਿਸ ਨੂੰ, ਉਹਨਾਂ ਦੇ ਨਾਲ ਇਹ ਕੰਟਰੈਕਟ ਚੱਲ ਰਹੇ ਸੀ ਵੱਖ-ਵੱਖ ਜਿਹੜੇ ਹਸਪਤਾਲਾਂ ਦੇ ਨਾਲ। ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਭਾਈ ਸਾਡੀ ਬੱਸ ਹੋ ਚੁੱਕੀ ਆ, ਅਸੀਂ ਐਗਜ਼ੌਸਟਡ ਆ ਤੇ ਅਸੀਂ ਬਰਨ ਆਊਟ ਹੋ ਰਹੇ ਆ, ਵੀ ਸਾਡੇ ਕੋਲ ਹੋਰ ਕੰਮ ਕਰਨਾ ਬੜਾ ਔਖਾ ਜਿਹੜਾ ਉਹ ਬਣਿਆ ਪਿਆ ਹੈਗਾ ਆ। 10 ਚੋਂ 9 ਜਿਹੜੀਆਂ ਐਲੀਜੀਬਲ ਨਰਸਿਸ ਆ ਉਹਨਾਂ ਨੇ ਵੋਟ ਪਾਈ ਸੀ ਵੀ 18 ਅਪ੍ਰੈਲ ਤੋਂ ਤੁਸੀਂ ਸਟ੍ਰਾਈਕ ਦੇ ਉੱਤੇ ਜਾ ਸਕਦੇ ਆ, ਆਥੋਰਾਈਜ਼ ਜਿਹੜੀ ਆ ਉਹਨਾਂ ਨੇ ਕਰ ਦਿੱਤੀ ਸੀਗੀ। ਸੋ ਹੁਣ ਹਰਜੋਤ ਸਿੰਘ ਜੀ ਲੰਮਾ ਚੌੜਾ ਕੰਮ ਜਿਹੜਾ ਉਹ ਅੱਗੇ ਵੱਧ ਰਿਹਾ ਹੈਗਾ ਆ। ਨੋ ਡਾਊਟ ਜਦੋਂ ਕੋਵਿਡ ਸ਼ੁਰੂ ਹੋਇਆ ਸਾਰੇ ਜਾਣਿਆਂ ਨੇ ਇਹਨਾਂ ਨੂੰ ਹੀਰੋਜ਼ ਕਿਹਾ, ਏਦਾਂ ਆ ਉੱਦਾਂ ਆ, ਪਰ ਬਣਿਆ ਵਿਚਾਰਿਆਂ ਦਾ ਕਿਸੇ ਪਾਸੇ ਵੀ ਕੁਛ ਨਹੀਂ। ਚੇਤਾ ਹੋਣਾ ਹਰਜੋਤ ਸਿੰਘ ਜੀ 2 ਸਾਲ ਪਹਿਲਾਂ ਹੀਰੋਜ਼ ਪੇ ਦੀ ਗੱਲ ਵੀ ਚੱਲਦੀ ਸੀ ਜੀ, 40,000 ਕੇ ਪਤਾ ਨਹੀਂ 25,000 ਕੀ ਕੁਛ ਜਿਹੜਾ ਉਹ ਦੇਵਾਂਗੇ, ਕੁਛ ਨਹੀਂ, ਛੁਣਛਣਾ ਫੜਾ ਕੇ ਜਿਹੜਾ ਉਹ ਗੱਲਾਂ ਦੇ ਨਾਲ ਤੋੜ ਦਿੱਤਾ ਕਿਸੇ ਨੂੰ ਵੀ। ਵਿੱਚੇ ਟਰੱਕ ਡਰਾਈਵਰ ਸੀ, ਵਿੱਚ ਹੀ ਸਟੋਰਾਂ ਤੇ ਕੰਮ ਕਰਨ ਵਾਲੇ, ਵਿੱਚ ਹੀ ਇਹ ਵਿਚਾਰੇ ਹੈਲਥ ਕੇਅਰ ਵਰਕਰ ਉਹ ਨਾਲ ਸੀਗੇ ਜੀ। ਸੋ ਬਹੁਤ ਵਾਰੀ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਤਾਂ ਆਪਾਂ ਜ਼ਰੂਰ ਸੁਣੀ ਵੀ ਨਰਸਸ ਜੀ ਇਹ ਬਹੁਤ ਫਰੰਟ ਲਾਈਨ ਤੇ ਆ, ਆਪਾਂ ਇਹਨਾਂ ਦਾ ਧੰਨਵਾਦ ਕਰਨਾ ਹੈਗਾ ਆ। ਪਰ ਜਿਹੜੇ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਸਭ ਤੋਂ ਜ਼ਿਆਦਾ ਹਰਾਸਮੈਂਟ ਨਰਸਸ ਦੀ ਹੋਈ ਹੈਗੀ ਆ। ਕਾਰਨ ਕੀ ਆ ਵੀ ਲੋਕਾਂ ਦੇ ਰਿਸ਼ਤੇਦਾਰ ਹਸਪਤਾਲਾਂ 'ਚ ਐਡਮਿਟ ਸੀ ਤੇ ਸਟੇਟਸ ਨੇ ਕੰਡੀਸ਼ਨ ਲਾਈਆਂ ਸੀਗੀਆਂ ਵੀ ਨਹੀਂ ਵਿਜ਼ਿਟ ਨਹੀਂ ਕੋਈ ਕਰ ਸਕਦਾ, ਈਵਨ ਹਸਪੀਟਲਸ ਨੇ ਵੀ, ਤੇ ਲੋਕ ਉਹਨਾਂ ਨੂੰ ਫਿਰ ਗਾਲਾਂ ਕੱਢਦੇ ਸੀ ਵੀ ਜੀ ਮੇਰਾ ਹਸਬੈਂਡ ਆ, ਮੇਰਾ ਮੁੰਡਾ ਆ, ਮੇਰਾ ਭਰਾ, ਮੈਂ ਵਿਜ਼ਿਟ ਕਰਨ ਜਾਣਾ। ਸੋ ਸਟਕ ਸੀਗੀਆਂ ਵੀ ਕੀ ਕੀਤਾ ਜਾਵੇ। ਤੇ 70% ਤੁਸੀਂ ਦੇਖੋ ਵੀ ਜੇ ਕੋਈ ਪ੍ਰੋਫੈਸ਼ਨ, ਨਰਸਿੰਗ ਵੈਰੀ ਗੁੱਡ ਪ੍ਰੋਫੈਸ਼ਨ ਆ, ਵੈਰੀ ਗੁੱਡ ਪੇਇੰਗ ਪ੍ਰੋਫੈਸ਼ਨ ਆ, 70% ਨਰਸ ਕਹਿੰਦੀਆਂ ਵੀ ਅਸੀਂ ਆਪਣਾ ਪ੍ਰੋਫੈਸ਼ਨ ਛੱਡਣਾ ਚਾਹੁੰਦੀਆਂ ਆ। ਦੇਖ ਲਓ ਤੇ ਇਹ ਬਹੁਤ ਵੱਡਾ ਨੰਬਰ ਹੈਗਾ ਜੀ। ਤੇ 45% ਯੂਨੀਅਨ ਨਰਸ ਜਿਹੜੀਆਂ ਸਟੈਨਫੋਰਡ ਹਸਪੀਟਲ ਜਿਹੜਾ ਅਮਰੀਕਾ ਦਾ ਇਸ ਟਾਈਮ ਟੌਪ ਨੌਚ ਹਸਪੀਟਲ ਆ, ਉੱਥੇ ਦੀਆਂ ਨਰਸਾਂ ਕਹਿੰਦੀਆਂ ਵੀ ਅਸੀਂ ਛੱਡਣਾ ਚਾਹੁੰਦੀਆਂ ਜੌਬ, ਅਸੀਂ ਨਹੀਂ ਕਰਨਾ ਚਾਹੁੰਦੀਆਂ ਹੈਗੀਆਂ। ਸੋ ਇਹ ਇੰਨਾ ਜ਼ਿਆਦਾ ਜਿਹੜੀ ਨੈਗੇਟਿਵਿਟੀ ਆ ਉਹਨਾਂ ਦੇ ਮਨ ਦੇ ਵਿੱਚ ਆਈ ਹੋਈ ਹੈਗੀ ਆ। 5000 ਨਰਸ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਸਟੈਨਫੋਰਡ ਯੂਨੀਵਰਸਿਟੀ ਦੇ ਹਸਪਤਾਲ ਤੇ ਨਾਲ ਲੂਸੀਲ ਪੈਕਰਡ ਚਿਲਡਰਨ ਹਸਪੀਟਲ ਉਹ ਸਟ੍ਰਾਈਕ ਕਰਨ ਜਾ ਰਹੀ ਹੈ। ਉਹਨਾਂ ਨੇ ਆਥੋਰਾਈਜ਼ ਆਲਰੇਡੀ ਜਿਹੜੀ ਉਹ ਕਰ ਦਿੱਤੀ ਸੀ। 90% ਯੂਨੀਅਨ ਦੇ ਵਿੱਚ ਨਰਸਿਸ ਨੇ ਕਿਹਾ ਸੀਗਾ ਵੀ ਹਾਂ ਵੀ ਸਟ੍ਰਾਈਕ ਦੇ ਉੱਤੇ ਜਿਹੜਾ ਉਹ ਜਾਣਾ ਜਾ ਰਹੀਆਂ। ਸੋ ਕਹਿੰਦੇ ਵੀ ਇਹ ਮੈਸ ਅਰਾਊਂਡ ਨਹੀਂ ਕਰ ਰਹੀਆਂ ਇਸ ਵਾਰ ਇਹ ਜਿਹੜੀ ਨਰਸਿਸ ਦੀ ਜਿਹੜੀ ਯੂਨੀਅਨ ਆ। ਸੋ ਕਹਿੰਦੇ ਵੀ
ਜਿਹੜੀਆਂ ਸ਼ਿਫਟ ਜਿਹੜੀਆਂ ਮਿਸ ਕਰਨਗੀਆਂ ਉਹਦੇ ਲਈ ਪੇ ਤਾਂ ਨਹੀਂ ਜਿਹੜਾ ਉਹਨਾਂ ਨੂੰ ਉਹ ਮਿਲੂਗਾ, ਓਬਵੀਅਸਲੀ ਹੈ, ਕਿਉਂਕਿ ਸਟ੍ਰਾਈਕ ਦੇ ਉੱਤੇ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ। ਪਰ ਹਾਲਾਤ ਜੇ ਇਹਨਾਂ ਦੇ ਪੱਖ ਤੋਂ ਦੇਖਿਆ ਜਾਵੇ, ਬਹੁਤ ਜਿੱਦਾਂ ਤੁਸੀਂ ਕਿਹਾ ਵੀ ਹਰਾਸਮੈਂਟ ਤੇ ਕੀ ਕੁਛ ਨਹੀਂ, ਇਹਨਾਂ ਨੂੰ ਡਿਮੀਨਿੰਗ ਜਿਹੜੀਆਂ ਚੀਜ਼ਾਂ ਆ ਉਹ ਸੁਣਨੀਆਂ ਪਈਆਂ ਹੈਗੀਆਂ। ਵਿੱਚ ਇਹ ਕੋਵਿਡ ਕੌਨਸਪੀਰੇਸੀ ਵਾਲੇ ਸੀਗੇ, ਬਾਕੀ ਜਿਹੜੇ ਕੁਛ ਵਿੱਚ ਉਹ ਲੋਕ ਸੀਗੇ ਜਿਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਵਿਛੜਨ ਦਾ ਜਿਹੜਾ ਉਹ ਸਦਮਾ ਸੀਗਾ। ਸੋ ਬਹੁਤ ਕੁਛ ਇਹਨਾਂ ਵਿਚਾਰਿਆਂ ਨੂੰ ਜਿਹੜਾ ਉਹ ਝੱਲਣਾ ਪਿਆ ਹੈਗਾ। ਸੋ ਕਿਉਂਕਿ ਕਈ ਬੰਦੇ ਵੀ ਨਰਸ ਦਾ ਕੰਮ ਜਿਹੜਾ ਉਹ ਕਰਦੇ ਆ, ਜੀ ਸੋ ਇਹ ਵੀ ਆ, ਕਿਉਂਕਿ ਚਲੋ ਜ਼ਿਆਦਾਤਰ ਆਪਾਂ ਉਹਨਾਂ ਦੇ ਨਾਲ, ਔਰਤਾਂ ਦੇ ਨਾਲ ਇਸ ਨੂੰ ਜੋੜਿਆ ਜਾਂਦਾ, ਮੈਜੋਰਟੀ ਦੇ ਵਿੱਚ ਉਹੀ ਨੇ, ਪਰ ਫਿਰ ਵੀ ਉਹ ਬੰਦੇ ਵੀ ਜਿਹੜੇ ਕਈ ਹੈਗੇ ਨੇ। ਕੰਟਰੈਕਟਸ ਦੀ ਨੈਗੋਸੀਏਸ਼ਨ ਇਹਨਾਂ ਦੀ ਇਸ ਟਾਈਮ ਠੱਪ ਜਿਹੜੀ ਉਹ ਹੋਈ ਪਈ ਆ। ਓਬਵੀਅਸਲੀ ਉਹ ਪੇ ਦੀ ਵੱਧ ਦੀ ਜਿਹੜੀ ਉਹ ਮੰਗ ਕਰ ਰਹੇ ਆ। ਇਕੱਲਾ ਉਹੀ ਨਹੀਂ, ਕਹਿੰਦੇ ਵੀ ਮੈਂਟਲ ਹੈਲਥ ਨੂੰ, ਵੈਲਨੈਸ ਦੀ ਜਿਹੜੀ ਸਪੋਰਟ ਆ ਉਹ ਇਸ ਦੇ ਵਿੱਚ ਐਡ ਜਿਹੜੀ ਉਹ ਕਰਨਾ ਚਾਹੁੰਦੇ ਆ। ਆਪਾਂ ਦੇਖਿਆ ਹੀ ਸੀਗਾ ਵੀ ਕਿਸ ਤਰੀਕੇ ਦੇ ਨਾਲ ਉਦੋਂ ਜਦੋਂ ਬਹੁਤ ਬਿਜ਼ੀ ਸੀਗੇ ਹਸਪੀਟਲਸ, ਉਦੋਂ ਕਿੱਦਾਂ ਹਾਇਰਿੰਗ ਜਿਹੜੀ ਇਹ ਵੀ ਕਰ ਰਹੇ ਸੀ, ਇੱਕ ਤੋਂ ਵੱਧ ਪੇ ਕਰਨ ਨੂੰ ਤਿਆਰ ਸੀਗੇ। ਪਰ ਹੁਣ ਜਦੋਂ ਥੋੜਾ ਜਿਹਾ ਕੰਮ ਸਟੇਬਲ ਹੋ ਰਿਹਾ ਆ ਤਾਂ ਫਿਰ ਉੱਥੇ ਆ ਕੇ ਗੱਲ ਜਿਹੜੀ ਉਹ ਖੜਦੀ ਜਾ ਰਹੀ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਹੈਗਾ ਜੀ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਜੀ, ਬਿਲਕੁਲ। ਤੇ ਆਪਾਂ ਜਿਹੜਾ ਆ ਹਰਜੋਤ ਸਿੰਘ ਜੀ ਇੱਥੇ ਗੱਲਬਾਤ ਨੂੰ ਹੁਣ ਸਮੇਟਦੇ ਆ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਜਿਹੜੇ ਟਰੱਕਿੰਗ ਸ਼ੋਅ, ਜਿਹੜਾ 2 ਰੋਜ਼ਾ ਟਰੱਕਿੰਗ ਸ਼ੋਅ ਫ੍ਰੈਜ਼ਨੋ ਦੇ ਵਿੱਚ ਹੋਇਆ ਸੀ, ਉਹ ਮਿਸ ਕਰ ਗਿਆ। ਬਹੁਤ ਸਾਰੀਆਂ ਉਸ ਦੇ ਵਿੱਚ ਸਟੋਰੀਜ਼ ਆ, ਕਿਸ ਤਰੀਕੇ ਦੇ ਨਾਲ ਮੁੰਡਿਆਂ ਨੇ ਸੋਹਣੇ ਟਰੱਕ ਤਿਆਰ ਕੀਤੇ ਆ, ਕਿਹੜੇ ਉੱਥੇ ਕੰਪਨੀਆਂ ਵਾਲੇ ਪਹੁੰਚੇ ਸੀਗੇ, CHP ਵਾਲੇ ਵੀ ਆਏ ਸੀ, ਕਾਰਬ ਵਾਲਿਆਂ ਦੇ ਨਾਲ ਵੀ ਗੱਲਬਾਤ ਉਸ 'ਚ ਹੈਗੀ ਆ। ਫ੍ਰੈਜ਼ਨੋ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਸਾਰਜੈਂਟ ਚੌਹਾਨ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਇਸ ਦੇ ਵਿੱਚ ਹੈਗੀ ਆ। ਸੋ ਪਿਕਅਪ ਟਰੱਕ ਤੇ ਟਰੱਕਾਂ ਦੀਆਂ ਜਿਹੜੀਆਂ ਇੰਟਰਵਿਊਜ਼ ਜਿਹੜੇ ਸ਼ੋ ਐਂਡ ਸ਼ਾਈਨ 'ਚ ਜਿੱਤੇ ਆ, ਉਹ ਸਾਰਾ ਕੁਛ ਸ਼ੈਰੀਮਾਨ ਨੇ ਉੱਥੇ ਅਖਾੜਾ ਲਾਇਆ ਸੀ। ਉਹ ਵੀ ਇਸ ਦੇ ਵਿੱਚ ਜਿਹੜੀਆਂ ਵੀਡੀਓਜ਼ ਆ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਬਾਕੀ ਫਿਰ ਬੀਤੇ ਐਤਵਾਰ ਉੱਥੇ ਸਟਾਕਟਨ ਗੁਰਦੁਆਰਾ ਸਾਹਿਬ, ਗਦਰੀ ਬਾਬਿਆਂ ਦੇ ਇਤਿਹਾਸਿਕ ਅਸਥਾਨ ਦੇ ਨੂੰ ਸਮਰਪਿਤ ਜਿਹੜਾ ਇਹ ਗੁਰਦੁਆਰਾ ਸਾਹਿਬ ਹੈਗਾ ਆ ਉੱਥੇ, ਤੇ ਉੱਥੇ ਜਿਹੜਾ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸੀਗਾ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ, ਉਸ ਦੇ ਜਿਹੜੇ ਦਰਸ਼ਨ ਦਿਦਾਰੇ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਜ਼ਰੂਰ ਪੰਜਾਬੀ ਰੇਡੀਓ USA ਦੇ YouTube, Facebook ਚੈਨਲ ਦੇ ਉੱਤੇ ਜਿਹੜਾ ਉਹ ਤੁਸੀਂ ਜਾ ਕੇ ਦੇਖੋ। ਅਸੀਂ ਦੋਨੋਂ ਤਰਫੋਂ ਜਿਹੜੀ ਕਵਰੇਜ ਕੀਤੀ ਆ, ਸਟਾਕਟਨ ਗੁਰਦੁਆਰਾ ਸਾਹਿਬ ਬਾਹਰੋਂ ਵੀ ਨਗਰ ਕੀਰਤਨ ਕਿੱਦਾਂ ਚੱਲਿਆ, ਤੇ ਅੰਦਰ ਜਿਹੜਾ ਦੀਵਾਨ ਸੀਗਾ, ਸਪੀਚਿਸ, ਕੀਰਤਨ, ਢਾਡੀ, ਸਾਰਾ ਕੁਛ ਕਵਿਸ਼ਰੀਆਂ, ਉਹ ਤੁਹਾਨੂੰ ਇਸ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਦੇਖ ਸੁਣ ਸਕਦੇ ਹੈਗੇ ਆ। ਸੋ ਇਸ ਤੋਂ ਪਹਿਲਾਂ ਆਪਾਂ ਪਿਛਲੇ ਹਫ਼ਤੇ ਡਾਕੂਮੈਂਟਰੀ ਬਣਾਈ ਸੀ ਸਟਾਕਟਨ ਗੁਰਦੁਆਰਾ ਸਾਹਿਬ, ਗਦਰੀ ਬਾਬਿਆਂ ਦੇ ਇਤਿਹਾਸ ਬਾਰੇ। ਬਹੁਤ ਸਾਰੇ ਆਪਾਂ ਸਾਰਿਆਂ ਨੂੰ ਪਤਾ ਨਹੀਂ ਹੈ ਉਸ ਇਤਿਹਾਸ ਦਾ, ਆਪਣੇ ਬੱਚਿਆਂ ਨੂੰ ਨਹੀਂ ਪਤਾ, ਜਾਂ ਆਪਣੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਹੋਰ ਮੁਲਕਾਂ 'ਚ ਰਹਿੰਦੇ ਆ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੀ Facebook ਤੇ ਜਾ ਕੇ ਜਾਂ YouTube ਤੇ ਜਾ ਕੇ ਜਿਹੜੀ ਉਹ ਵੀਡੀਓ ਆ ਉਹ ਉਹਨਾਂ ਨੂੰ ਸੈਂਡ ਕਰ ਸਕਦੇ, ਸ਼ੇਅਰ ਕਰ ਸਕਦੇ, ਆਪਣੇ ਬੱਚਿਆਂ ਦੇ ਨਾਲ TV ਦੇ ਉੱਤੇ ਬੈਠ ਕੇ ਤੁਸੀਂ ਦੇਖ ਸਕਦੇ ਹੈਗੇ ਆ, ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਿਹੜੀਆਂ ਮੁਸ਼ਕਲਾਂ 'ਚੋਂ ਗਏ, ਕਿੱਦਾਂ ਉਹਨਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਮੁਲਕ ਦੇ ਲਈ। ਉਹ ਗੱਲ ਜੁਦੀ ਆ ਵੀ ਉਹ ਮੁਲਕ ਇਸ ਵੇਲੇ ਫਿਰ ਸਾਨੂੰ ਖਾਣ ਨੂੰ ਆ ਰਿਹਾ ਹੈਗਾ, ਪਰ ਇਤਿਹਾਸ ਜਿਹੜਾ ਆ ਉਹ ਜ਼ਰੂਰ ਯਾਦ ਰੱਖਣਾ ਚਾਹੀਦਾ। ਬਿਲਕੁਲ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।